ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 3 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਢੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਖੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 530-751-7605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, 60% ਤੱਕ ਤੁਹਾਡਾ ਕਰਜ਼ਾ ਜਿਹੜਾ ਇਹ ਮਾਫ ਕਰਵਾ ਸਕਦੇ ਨੇ। ਕਾਲ 888-888-9914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਟਰੱਕ ਕੇਅਰ ਸਰਵਿਸ ਜਿਹੜੇ ਕਿ 24/7 ਰੋਡ ਸਰਵਿਸ ਪ੍ਰੋਵਾਈਡ ਕਰਦੇ ਨੇ ਟ੍ਰੇਸੀ, ਮੰਟੀਕਾ, ਸਟਾਕਟਨ ਅਤੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਵੇਂ ਪੁਰਾਣੇ ਟਾਇਰਸ, ਫਿਊਲ ਡਿਲੀਵਰੀ, ਬ੍ਰੇਕਸ, ਸ਼ੌਕਸ ਦਾ ਕੰਮ ਇਹ ਜਿਹੜਾ ਉਹ ਕਰਦੇ ਨੇ। ਤੁਹਾਡੇ ਯਾਰਡ 'ਚ ਆ ਕੇ ਵੀ ਇਹ ਸਰਵਿਸ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਦਾ ਟਿੱਬਾ 2099368644 209-936-8644 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਤੇ ਤੁਹਾਡੇ ਅਸੀਂ ਕੁਐਸਚਨ ਵੀ ਲੈਂਦੇ ਆ 408-272-5200 ਦੇ ਉੱਤੇ। 5 ਮਿੰਟ ਪਹਿਲਾਂ ਕੀ ਕੁਝ ਦੁਨੀਆ 'ਚ ਵਾਪਰਿਆ, ਅਮਰੀਕਾ 'ਚ ਵਾਪਰਿਆ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਕੱਲ ਟੈਰਿਫ ਅਨਾਊਂਸ ਕੀਤੇ ਸੀ, ਉਹਨਾਂ ਦੇ ਨਾਲ ਵੱਡੀ ਗਿਣਤੀ 'ਚ ਲੇ ਆਫ ਸ਼ੁਰੂ ਹੋ ਚੁੱਕੀ ਆ। ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈਗਾ। ਜੋ ਸਟਾਕ ਮਾਰਕੀਟ ਆ ਉਹ ਇੱਕ ਤਰ੍ਹਾਂ ਦੇ ਨਾਲ ਟੈਂਕ ਕਰ ਗਈ ਹੈਗੀ ਆ। ਸੋ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਰਾਈਟ ਨਾਓ ਸਟਾਕ ਮਾਰਕੀਟ ਜੋ ਨਿਊਯਾਰਕ ਸਟਾਕ ਐਕਸਚੇਂਜ ਆ 1200 ਦੇ ਕਰੀਬ ਪੁਆਇੰਟਸ ਡਾਊਨ ਆ। ਇੱਕ ਟਾਈਮ ਦੇ ਉੱਤੇ 1500 ਪੁਆਇੰਟਸ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡਾਊਨ ਚਲਾ ਗਿਆ ਸੀਗਾ। ਸੋ ਫਾਈਨੈਂਸ਼ੀਅਲ ਮਾਰਕੀਟ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਬਲੱਡ ਬਾਥ ਚੱਲ ਰਿਹਾ ਤੇ ਜੋ ਸੈਲ ਆਫ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਹੈ। S&P 500 ਇੰਡੈਕਸ ਵੀ 4% ਦੇ ਕਰੀਬ ਡਾਊਨ ਹੈਗਾ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਜੀ। ਨੈਸਡੈਕ ਦਾ ਤਾਂ ਜ਼ਿਆਦਾ ਭੱਠਾ ਬੈਠਾ, ਉਹ 4.5% ਜਿਹੜਾ ਉਹ ਥੱਲੇ ਚਲਾ ਗਿਆ ਆ। ਤੇਲ ਨੂੰ ਅਜੇ ਐਗਜ਼ੈਂਪਟ ਕੀਤਾ ਸੀਗਾ ਹਰਜੋਤ ਸਿੰਘ ਜੀ, ਤੇਲ ਵੀ ਜਿਹੜਾ ਉਹ ਟੈਂਕ ਕਰ ਗਿਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਤੇਲ ਦੀਆਂ ਕੀਮਤਾਂ ਘਟ ਜਾਣਗੀਆਂ ਜੇ ਹੁਣ ਕੱਚਾ ਤੇਲ ਓਵਰਆਲ ਇੱਥੇ ਇਸ ਟਾਈਮ ਘਟ ਗਿਆ ਹੈਗਾ ਆ। ਸੋ ਉਮੀਦ ਜਿਹੜੀ ਇਸ ਦੇ ਵਿੱਚ ਕਰਦੇ ਆ। ਉਧਰ 10 ਈਅਰ ਟ੍ਰੈਜਰੀ ਬੌਂਡ ਆ ਉਹ ਵੀ ਕਹਿੰਦੇ ਵੀ ਟੰਬਲ ਕਰ ਗਿਆ। ਇਹ ਲੋਕਾਂ ਨੇ ਇਦਾਂ ਲੱਗ ਰਿਹਾ ਵੀ ਇਨਵੈਸਟਰਸ ਆ ਉਹਨਾਂ ਨੇ ਆਪਣੀ ਜਿਹੜੀ ਮਨੀ ਆ ਬਾਹਰ ਕਢਾਉਣ ਨੂੰ ਅਜੇ ਹਾਲ ਦੀ ਘੜੀ ਵੇਟ ਐਂਡ ਵਾਚ ਪਾਲਿਸੀ ਦੇ ਤਹਿਤ ਉਹ ਵੇਟ ਕਰ ਰਹੇ ਆ ਵੀ ਇਸ ਦੇ ਕਿੱਦਾਂ ਦੇ ਅਸਰ ਜਿਹੜੇ ਹੋਣਗੇ। ਸੋ ਉਹਦੇ ਹਿਸਾਬ ਦੇ ਨਾਲ ਫਿਰ ਆਪਣੀਆਂ ਇਨਵੈਸਟਮੈਂਟਸ ਆ ਉਹ ਮੁੜ ਦੁਬਾਰਾ ਇਸ ਪਾਸੇ ਵੱਲ ਨੂੰ ਜਿਹੜੇ ਉਹ ਕਰ ਸਕਦੇ ਹੈਗੇ ਆ। ਸੋ ਲੈਟਸ ਸੀ ਕੀ ਹੁੰਦਾ ਆ। ਅੱਜ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਬਾਕੀ ਸਾਰੇ ਮੁਲਕਾਂ ਨੂੰ ਚੇਤਾਵਨੀ ਦੇ ਦਿੱਤੀ ਆ। ਕਹਿੰਦੇ ਵੀ ਰਿਟੈਲੀਏਟ ਨਾ ਕਰਿਓ, ਜੇ ਰਿਟੈਲੀਏਟ ਕਰੋਗੇ ਤਾਂ ਤੁਹਾਡੇ ਇਸ ਦੀ ਐਸਕੇਲੇਸ਼ਨ ਹੋਊਗੀ ਤੇ ਐਸਕੇਲੇਸ਼ਨ ਤੁਹਾਡੇ ਸਾਰਿਆਂ ਦੇ ਲਈ ਮਾੜੀ ਆ। ਕਹਿੰਦੇ ਵੀ ਚੁੱਪਚਾਪ ਜੋ ਤੁਹਾਨੂੰ ਮਿਲਿਆ ਆ ਉਹ ਟੇਕ ਇਟ ਇਨ, ਲੈਟਸ ਸੀ ਹਾਊ ਇਟ ਗੋਜ਼, ਸਿਟ ਬੈਕ, ਟੇਕ ਇਟ ਇਨ, ਲੈਟਸ ਸੀ ਹਾਊ ਇਟ ਗੋਜ਼, ਬਿਕਾਜ਼ ਇਫ ਯੂ ਰਿਟੈਲੀਏਟ ਦੇयर ਵਿਲ ਬੀ ਐਸਕੇਲੇਸ਼ਨ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਸ਼ੈਨਬਾਮ ਆ ਉਹਨੇ ਪਹਿਲਾਂ ਹੀ ਕਹਿਤਾ ਸੀਗਾ ਵੀ ਟਿਟ ਫਾਰ ਟੈਟ ਇਸ ਵਾਰ ਅਸੀਂ ਜਿਹੜੇ ਟੈਰਿਫਸ ਆ ਉਹ ਨਹੀਂ ਲਾਉਣੇ ਹੈਗੇ। ਸੋ ਕੱਲ ਰਾਸ਼ਟਰਪਤੀ ਟਰੰਪ ਨੇ ਤਕਰੀਬਨ 1 ਘੰਟਾ ਭਾਸ਼ਣ ਕਰਦੇ ਹੋਏ ਵੱਖ-ਵੱਖ ਉਹਨਾਂ ਮੁਲਕਾਂ ਦੇ ਬਾਰੇ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਨਾਲ ਕਹਿੰਦੇ ਵੀ ਅਮਰੀਕਾ ਦੇ ਉਤਪਾਦ ਨੂੰ ਉਹ ਪੂਰੀ ਤਰ੍ਹਾਂ ਲੁੱਟ ਰਹੇ ਨੇ, ਅਮਰੀਕਾ ਦਾ ਜਿਹੜਾ ਉਹ ਫਾਇਦਾ ਚੱਕ ਰਹੇ। ਕਹਿੰਦੇ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ, ਕਸੂਰ ਆ ਜਿਹੜੀਆਂ ਪੁਰਾਣੇ ਪ੍ਰਸ਼ਾਸਨਾਂ ਦਾ, ਉਹਨਾਂ ਲੀਡਰਸ ਦਾ ਜਿਨ੍ਹਾਂ ਨੇ ਇਹ ਜਿਹੜੀਆਂ ਡੀਲਸ ਇਹਨਾਂ ਦੇ ਨਾਲ ਕੀਤੀਆਂ ਤੇ ਉਹਨਾਂ ਨੂੰ ਫਾਇਦਾ ਜਿਹੜਾ ਉਹ ਚੱਕਣ ਦਿੱਤਾ। ਪਰ ਕਹਿੰਦਾ ਵੀ ਇਹ ਹੁਣ ਸਮਾਂ
ਲੱਦ ਗਿਆ ਆ। ਇਹ ਸਮਾਂ ਹੁਣ ਖਤਮ ਹੋ ਗਿਆ ਆ। ਹੁਣ ਜਿੱਦਾਂ ਤੁਸੀਂ ਕਰੋਗੇ ਉੱਦਾਂ ਦਾ ਹੀ ਤੁਹਾਨੂੰ ਜਿਹੜਾ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਨਾਲ ਦੇ ਨਾਲ ਮਿਲੇਗਾ। ਸੋ ਟਰੰਪ ਟੈਰਿਫਸ ਇਨ ਇਫੈਕਟ ਜਿਹੜੇ ਉਹ ਹੋ ਚੁੱਕੇ ਨੇ। ਇਸ ਦੇ ਕਿੱਦਾਂ ਦੇ ਅਸਰ ਹੋਣਗੇ, ਮਾਰਕੀਟ ਕਿੱਦਾਂ ਡਿਸਰਪਟ ਹੁੰਦੀ ਆ, ਕਿਵੇਂ ਇਸ ਦੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਅੱਜ ਕੀ ਹੋਣਾ ਇਸ ਦਾ ਏਡੀ ਜਲਦੀ ਨਹੀਂ ਅਸਰ ਪਤਾ ਲੱਗਣਾ। ਇਹ ਕੁਝ ਮਹੀਨਿਆਂ ਦੇ ਵਿੱਚ ਇਵੈਂਚੁਅਲੀ ਜਿਹੜੇ ਇਸ ਦੇ ਅਸਰ ਪਤਾ ਲੱਗਣੇ ਜਿਹੜੇ ਉਹ ਸ਼ੁਰੂ ਹੋਣਗੇ। ਪਰ ਹਾਂ, ਲੋਕਾਂ ਦੀ ਜੇਬ ਦੇ ਉੱਤੇ ਖਰਚਾ ਕੁਝ ਸਮੇਂ ਦੇ ਲਈ ਤਾਂ ਜਿਹੜਾ ਉਹ ਵਧਣ ਜ਼ਰੂਰ ਜਾ ਰਿਹਾ ਹੈਗਾ। ਬਹੁਤ ਸਾਰੇ ਚੀਜ਼ਾਂ ਨੂੰ ਐਗਜ਼ੈਂਪਟ ਕੀਤਾ ਗਿਆ ਹੈ, ਬਹੁਤ ਸਾਰੇ ਮੁਲਕਾਂ ਨੂੰ ਵੀ। ਕੈਨੇਡਾ ਤੇ ਮੈਕਸੀਕੋ ਦੇ ਉੱਤੇ ਕੋਈ ਐਕਸਟਰਾ ਟੈਰਿਫ ਨਹੀਂ ਲਾਏ ਗਏ ਹੈਗੇ। ਕਹਿੰਦੇ ਵੀ ਜਿਹੜੀਆਂ ਚੀਜ਼ਾਂ USMCA ਟ੍ਰੇਡ ਦੇ ਅੰਡਰ ਆਉਂਦੀਆਂ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ। ਸਟੀਲ ਤੇ ਐਲੂਮੀਨੀਅਮ ਦੇ ਉੱਤੇ ਵੀ ਟੈਰਿਫ ਜਿਹੜਾ ਨਹੀਂ ਲਾਇਆ ਗਿਆ। ਕਾਪਰ, ਫਾਰਮਾਸਿਊਟੀਕਲ, ਸੈਮੀਕੰਡਕਟਰ, ਲੰਬਰ, ਇਹ ਸਾਰੇ ਜਿਹੜੇ ਆ ਇਹਨਾਂ ਤੇ ਛੋਟ ਦਿੱਤੀ ਗਈ ਆ। ਤੇ ਬੁਲੀਅਨ ਜਿਹਦੇ ਵਿੱਚ ਗੋਲਡ ਆ ਤੇ ਇਹਦੇ ਉੱਤੇ ਵੀ ਜਿਹੜਾ ਅਸਰ ਪੈ ਰਿਹਾ। એનર્ਜੀ ਵਿਗਵਨ ਜਿਹੜਾ ਸਾਊਦੀ ਆਇਲ ਆਉਂਦਾ ਹੈਗਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਟੈਰਿਫ ਨਹੀਂ ਲਾਇਆ ਗਿਆ। ਕੁਝ ਮਿਨਰਲਸ ਜੋ USA ਦੇ ਵਿੱਚ ਆਉਂਦੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਆ ਨਹੀਂ ਲਾਇਆ ਗਿਆ। ਜੀ, ਤੇ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਟਰੱਕਿੰਗ ਦੇ ਬਾਬਤ ਕੀ ਕੁਛ ਜਿਹੜਾ ਇਸ ਦੇ ਵਿੱਚ ਚੱਲ ਰਿਹਾ, ਕੀ ਨਵਾਂ ਅਪਡੇਟ ਇਸ ਇੰਡਸਟਰੀ ਦੇ ਵਿੱਚ ਜਿਹੜੀ ਉਹ ਆ ਰਹੀ ਆ। ਉਹ ਗੱਲਬਾਤ ਕਰਨ ਦੇ ਲਈ ਜੁੜੇ ਨੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਪਡੇਟ ਕਰ ਦਿਓ ਰਮਨ ਜੀ। ਉਦਣ ਲਾਸਟ ਵੀਕ ਆਪਾਂ ਕੀਤੀ ਵੀ ਸੀ, ਲੂਈਵਿਲ ਕੰਟਕੀ ਪਹੁੰਚੇ ਹੋਏ ਸੀ। ਉਸ ਤੋਂ ਬਾਅਦ ਜਿਹੜਾ ਤੁਹਾਡੀ ਉੱਥੇ ਐਗਜ਼ੀਬਿਸ਼ਨ ਜਾਂ ਜੋ ਟ੍ਰੇਡ ਸ਼ੋਅ ਸੀਗਾ, ਕੀ ਹੋਰ ਅਪਡੇਟਸ ਹੈਗੀਆਂ ਉਹਦੇ ਬਾਰੇ? ਕੀ ਨਵਾਂ ਦੇਖਣ ਨੂੰ ਮਿਲਿਆ? ਕੀ 3-4 ਦਿਨਾਂ ਦੇ ਵਿੱਚ ਜਿਹੜਾ ਉਹ ਦੇਖਿਆ, ਕੀ ਚਰਚਾਵਾਂ ਚੱਲੀਆਂ ਇੰਡਸਟਰੀ ਬਾਰੇ? ਬਿਲਕੁਲ ਰਾਜਕਰਨ, ਜਿਹੜਾ ਕੰਟਕੀ ਵਾਲਾ ਟਰੱਕ ਸ਼ੋਅ ਸੀਗਾ, ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਘੱਟ ਆਪਣੀ ਪਾਰਟਿਸਿਪੇਸ਼ਨ ਸੀਗੀ ਪੰਜਾਬੀਆਂ ਦੀ। ਪ੍ਰੋਬੇਬਲੀ ਕਹਿ ਲਓ ਵੀ 50 ਦੇ ਕਰੀਬ ਜਿਹੜੇ ਆ ਹੋਣਗੇ ਬੰਦੇ ਵਿੱਚ। ਸੋ ਉਹ ਬਹੁਤ ਸੈਡ ਸੀਗਾ ਕਿ ਜਿਹੜੀ ਆਪਣੀ ਪਾਰਟਿਸਿਪੇਸ਼ਨ ਬਹੁਤ ਜ਼ਿਆਦਾ ਘੱਟ ਹੈਗੀ, ਮਤਲਬ ਲਿਟਰਲੀ ਬਹੁਤ ਜ਼ਿਆਦਾ ਘੱਟ ਹੈਗੀ ਆ। ਸੋ ਉਹ ਇੱਕ ਰੀਜ਼ਨ ਹੈਗਾ ਜਿੱਥੇ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੋਰ ਸਾਰੀਆਂ ਇਨੋਵੇਸ਼ਨਸ ਆ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਆ। ਬਹੁਤ ਥੋੜੇ ਬੰਦੇ ਆਏ ਸੀਗੇ। ਸੋ ਐਨੀਵੇ, ਪਰ ਜਿਹੜਾ ਟਰੱਕ ਸ਼ੋਅ ਦੇ ਵਿੱਚ ਜਿਹੜਾ ਭਖਿਆ ਮੁੱਦਾ ਰਿਹਾ, ਸਾਰਿਆਂ ਨੂੰ ਜ਼ਿਆਦਾ ਭਖਿਆ ਮੁੱਦਾ ਰਿਹਾ ਕਿ ਜਿਹੜਾ ਨਾਨ ਡੋਮਿਸਾਈਲ ਜਿਹੜੇ CDL ਲਾਇਸੈਂਸ ਹੈਗੇ ਆ, ਜਿਹੜੇ ਆਪਣੇ ਰਿਫਿਊਜੀਜ਼ ਨੂੰ ਜਾਂ ਜਿਹੜੇ ਅਸਾਈਲਮ ਸੀਕਰਸ ਨੂੰ ਦਿੱਤੇ ਜਾ ਰਹੇ ਆ, ਉਹਦੇ ਉੱਤੇ ਪ੍ਰੋਬਲਮ ਜਿਹੜੀ ਆ ਉਹ ਕੀਤੀ ਗਈ। ਦੂਸਰੀ ਜਿਹੜਾ ਇਸ਼ੂ ਸੀਗਾ ਉਹ ਸੀਗਾ ਇੰਗਲਿਸ਼ ਦਾ ਪ੍ਰੋਫੀਸ਼ੀਐਂਸੀ, ਜਿਹੜਾ ਇੰਗਲਿਸ਼ ਸਪੀਕਿੰਗ ਆ ਉਹਦੇ ਉੱਤੇ। ਤੇ ਤੀਸਰਾ ਜਿਹੜਾ FMCSA ਵੱਲੋਂ ਆਪਣਾ ਨਵਾਂ ਮੋਟਸ ਸਿਸਟਮ ਜਿਹੜਾ ਹੈਗਾ, ਮੋਟਸ ਆਇਡੈਂਟੀਫਿਕੇਸ਼ਨ ਸਿਸਟਮ, ਉਹ ਸ਼ੋਕੇਸ ਕੀਤਾ ਗਿਆ, ਉਹਦੀ ਡੈਮੋਜ਼ ਕੀਤੇ ਗਏ, ਜਿਹਦੇ ਵਿੱਚ ਕਿ ਕਲੀਅਰਲੀ ਇਹ ਦੇਖਣ 'ਚ ਆ ਰਿਹਾ ਕਿ ਜਿਹੜਾ ਸਿਸਟਮ ਹੈਗਾ ਉਹ ਉਹਨਾਂ ਨੇ ਰੋਬਸਟ ਕੀਤਾ ਹੈਗਾ, ਜਿਹਦੇ ਵਿੱਚ ਕਿ ਆਇਡੈਂਟੀਟੀ ਵੈਰੀਫਿਕੇਸ਼ਨ ਜਿਹੜੀ ਆ ਉਸ ਤੋਂ ਬਿਨਾਂ ਜਿਹੜੀ ਆ ਉਹ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਨਵੀਂ ਕੰਪਨੀ ਦਾ ਉਹ ਮੂਵ ਫਾਰਵਰਡ ਨਹੀਂ ਹੋ ਸਕਦਾ। ਤੇ ਉਹਦੇ ਵਿੱਚ IDMe ਜਿਹੜੀ ਕੰਪਨੀ ਹੈਗੀ ਆ ਉਹਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਫਿਊਚਰ ਦੇ ਵਿੱਚ ਜਿਹੜਾ ਆ ਆਇਡੈਂਟੀਫਿਕੇਸ਼ਨ ਜਿਹੜੀ ਆ ਉਹ ਕਰਨੀ ਸ਼ੁਰੂ ਕਰਨੀ ਆ। ਅਪਰੋਕਸੀਮੇਟਲੀ 30 to 60 ਡੇਜ਼ ਦੇ ਵਿੱਚ ਇਹ ਸਿਸਟਮ ਲਾਗੂ ਹੋ ਜਾਣਾ ਆ। ਪਹਿਲਾਂ ਤਾਂ ਨਵੇਂ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਦੇ ਲਈ ਇਹ ਨਵਾਂ ਜਿਹੜਾ ਖੋਲ੍ਹਣਾ ਹੈਗਾ, ਉਹਨਾਂ ਦੇ ਲਈ ਇਹ ਜਿਹੜੀ ਚੀਜ਼ ਆ ਲਾਗੂ ਹੋਣੀ ਆ। ਅਲਟੀਮੇਟਲੀ ਜਿਹੜੇ ਸਾਰੇ ਕੈਰੀਅਰਸ ਆ ਇੱਕ 1 by 1 ਦੇ ਗੋਇੰ ਗੋ ਥਰੂ, ਤੇ ਸਾਰਿਆਂ ਨੂੰ ਆਪਣੀ ਆਇਡੈਂਟੀਟੀ ਵੈਰੀਫਿਕੇਸ਼ਨ, ਐਡਰੈਸ ਵੈਰੀਫਿਕੇਸ਼ਨ ਸਾਰਾ ਕੁਝ ਜਿਹੜਾ ਆ ਇਲੈਕਟ੍ਰੋਨਿਕਲੀ ਕਰਨਾ ਪੈਣਾ ਆ। ਇਹਦੇ ਨਾਲ ਨਾਲ ਹੋਰ ਬਹੁਤ ਕੁਝ ਇਨੋਵੇਸ਼ਨ ਸੀਗੀਆਂ। AI ਡਿਸਪੈਚਰਸ ਕੰਪਨੀਆਂ ਕਾਫੀ ਉੱਥੇ ਆਈਆਂ ਸੀਗੀਆਂ, ਜਿਹੜੀ ਕਿ ਆਟੋਮੈਟਿਕ ਡਿਸਪੈਚਿੰਗ ਸਰਵਿਸਿਜ਼ ਜਿਹੜੀਆਂ ਆ ਉਹ ਸ਼ੁਰੂ ਹੋ ਰਹੀਆਂ ਹੈਗੀਆਂ, ਜਿਹੜੀਆਂ AI ਤੇ ਡਿਪੈਂਡੈਂਟ ਹੈਗੀਆਂ। ਹੋਰ ਜਿਹੜੀਆਂ ਕੰਪਨੀ ਸੀਗੀਆਂ ਕਿ ਜਿਹਦੇ ਵਿੱਚ ਟੈਕਨੋਲੋਜੀ ਥੋੜੀ ਜਿਹੀ ਭਾਰੂ ਰਹੀ ਸੀਗੀ, ਪਰ ਅਲਟੀਮੇਟਲੀ ਜਿਹੜੇ ਮੈਨੂਫੈਕਚਰ ਆ ਉਹ ਟਰੱਕ ਸ਼ੋਅ ਦੇ ਵਿੱਚ ਨਹੀਂ ਸੀਗੇ ਹੈਗੇ। ਸੋ ਉਹਦੇ ਬਜਾਏ ਪਾਰਟਸ ਵਾਲੇ ਤੇ ਜਿਹੜੇ ਆਪਣੇ ਰਿਪੇਅਰ ਸਰਵਿਸਿਜ਼ ਜਾਂ ਹੋਰ ਜਿਹੜੀਆਂ ਸਰਵਿਸਿਜ਼ ਟਰੱਕਿੰਗ ਦੇ ਵਿੱਚ ਹੈਗੀਆਂ ਉਹਨਾਂ ਦੀ ਭਰਮਾਰ ਬਹੁਤ ਜ਼ਿਆਦਾ ਸੀਗੀ। ELD ਵੀ ਬਹੁਤ ਲਿਮਿਟਿਡ ਕੰਪਨੀਆਂ ਸੀਗੀਆਂ। ਸੋ ਓਵਰਆਲ ਜਿਹੜਾ ਸ਼ੋਅ ਸੀਗਾ ਉਹ ਬਹੁਤ ਇਨਫੋਰਮੇਸ਼ਨ ਦੇ ਨਾਲ ਭਰਿਆ ਸੀਗਾ। ਬਹੁਤ ਜ਼ਿਆਦਾ ਨਵੀਂ ਇਨਫੋਰਮੇਸ਼ਨ, ਨਵੀਂ ਟੈਕਨੀਕ, ਟੈਕਨੋਲੋਜੀ, ਨਵੀਆਂ ਚੀਜ਼ਾਂ ਉਹ ਸੀਗੀਆਂ।
ਪਰ ਅਲਟੀਮੇਟਲੀ ਜੇ ਤੁਸੀਂ ਨਹੀਂ ਉੱਥੇ ਪਹੁੰਚਦੇ ਹੈਗੇ ਤੇ ਆਬਵੀਅਸਲੀ ਆਪਾਂ ਉਹਨਾਂ ਚੀਜ਼ਾਂ ਦੇ ਲਈ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਜਦੋਂ ਤੱਕ ਉਹ ਚੀਜ਼ਾਂ ਦੀ ਇਨਫੋਰਮੇਸ਼ਨ ਆਪਣੇ ਤੱਕ ਨਹੀਂ ਪਹੁੰਚਦੀ। ਅੱਛਾ, ਮੋਟਰਸ ਬਾਰੇ ਹੁਣ ਥੋੜਾ ਜਿਹਾ ਦੱਸੋ। ਇਹ ਜਿਹੜਾ FMCSA ਨੇ ਤੁਸੀਂ ਕਹਿੰਦੇ ਵੀ ਰੋਬਸਟ ਸਿਸਟਮ ਜਿਹੜਾ ਉਹ ਕੀਤਾ ਆ, ਲੋਕਾਂ ਦੀਆਂ ਈਮੇਲਾਂ ਤੇ ਫੋਨ ਨੰਬਰਾਂ ਤੇ ਐਡਰੈਸਾਂ ਤੇ ਬਹੁਤ ਧਾਂਦਲੀਆਂ ਸਕੈਮ ਜਿਹੜੇ ਉਹ ਚੱਲ ਰਹੇ ਆ। ਬੰਦਾ ਕੋਈ ਹੁੰਦਾ ਆ, ਲੋਡ ਕੋਈ ਚੱਕ ਕੇ ਲੈ ਜਾਂਦਾ ਆ, ਬਾਅਦ ਚੋਰੀ ਦਾ ਇਲਜ਼ਾਮ ਉਹਨਾਂ ਤੇ ਲੱਗ ਜਾਂਦਾ, ਫੇਟ ਗਾਰਡ ਤੇ ਨਾ ਪੈ ਜਾਂਦਾ ਤੇ ਨਾ ਵਿਚਾਰੇ ਨੂੰ ਅੱਗੇ ਬਾਅਦ ਚ ਲੋਡ ਮਿਲੇ ਨਾ ਕੁਛ ਹੋਰ। ਸੋ ਇਹ ਸਿਸਟਮ ਕਦੋਂ ਲੋਕਾਂ ਲਈ ਅਵੇਲੇਬਲ ਹੋਣਾ ਤੇ ਸਿਸਟਮ ਦੇ ਵਿੱਚ ਫਰਕ ਕੀ ਆ ਹੁਣ ਦੇ ਨਾਲ? ਸਿਸਟਮ ਦੇ ਵਿੱਚ ਫਰਕ ਕਾਫੀ ਹੈ ਕਿਉਂਕਿ ਇਲੈਕਟ੍ਰੋਨਿਕਲੀ ਜਿੱਦਾਂ ਤੁਸੀਂ ਬੈਂਕ ਦੇ ਵਿੱਚ ਅਕਾਊਂਟ ਖੋਲਦੇ ਹੋ, ਤੁਹਾਡੀ ਜਿਹੜੀ ਬੈਂਕ ਦੇ ਵਿੱਚ ਆਇਡੈਂਟੀਫਿਕੇਸ਼ਨ ਹੁੰਦੀ ਆ ਤੁਹਾਡੀ, ਪਹਿਲਾਂ ਤੁਸੀਂ ਆਪਣਾ ਐਪਲੀਕੇਸ਼ਨ ਭਰਦੇ ਹੈਗੇ ਆ, ਫਿਰ ਤੁਹਾਡਾ ਐਡਰੈਸ ਵੈਰੀਫਿਕੇਸ਼ਨ ਹੁੰਦੀ ਹੈ। ਇਹ ਜਸਟ ਐਡਰੈਸ ਵੈਰੀਫਿਕੇਸ਼ਨ ਇਹ ਨਹੀਂ ਹੈਗੀ ਕਿ ਜਸਟ ਸਿਰਫ ਗੂਗਲ ਕਰਕੇ ਦੇਖ ਲੈ ਵੀ ਐਡਰੈਸ ਹੈਗਾ। ਇਟਸ ਲਿਟਰਲੀ ਜਿੱਦਾਂ ਬੈਂਕਿੰਗ ਸੈਕਟਰ ਦੇ ਵਿੱਚ ਜਿਹੜੀ ਆਇਡੈਂਟੀਫਿਕੇਸ਼ਨ ਹੁੰਦੀ ਆ, ਜੇ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਹੈਗਾ ਉਹਦੇ ਤੇ ਜਿਹੜਾ ਐਡਰੈਸ ਹੈਗਾ, ਜੇ ਉਹ ਕੰਪਨੀ ਦਾ ਐਡਰੈਸ ਨਹੀਂ ਹੈਗਾ ਦੈਨ ਉਹਦੀਆਂ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ, ਸਟੈਪ ਬਾਏ ਸਟੈਪ ਗਾਈਡੈਂਸ ਹੈਗੀ ਆ। ਤੁਹਾਡਾ ਜਿਹੜਾ ਫੇਸ ਰੈਕਗਨੀਸ਼ਨ ਹੈਗੀ ਆ, ਤੁਹਾਡੀ ਸੈਲਫੀ ਜਿਹੜੀ ਜਿੱਦਾਂ ਆਪਾਂ ਬੈਂਕਿੰਗ ਐਪ ਦੇ ਵਿੱਚ ਜਾਂ ਆਪਾਂ ਫੇਸ ਰੈਕਗਨੀਸ਼ਨ ਲਈ ਆਪਾਂ ਕਰਦੇ ਹੈਗੇ, ਇੱਦਾਂ ਹੀ ਤੁਹਾਨੂੰ ਜਿਹੜੀ ਆ ਉਹ ਫੇਸ ਰੈਕਗਨੀਸ਼ਨ ਜਿਹੜੀ ਆ ਉਹ ਕਰਨੀ ਪਊਗੀ। ਤੁਸੀਂ ਕੰਪਿਊਟਰ ਤੇ ਜੇ ਐਪਲੀਕੇਸ਼ਨ ਭਰ ਰਹੇ ਹੋ, ਤੁਹਾਨੂੰ ਤੁਹਾਡਾ ਜਿਹੜਾ ਫੋਨ ਨੰਬਰ ਹੈਗਾ, ਸੈੱਲ ਫੋਨ ਜਿਹੜਾ ਤੁਸੀਂ ਉੱਥੇ ਪਾਇਆ ਹੈਗਾ, ਰਾਈਟ ਵੇ ਤੁਹਾਨੂੰ ਉਸੇ ਸੈੱਲ ਫੋਨ ਦੇ ਉੱਤੇ ਨੋਟੀਫਿਕੇਸ਼ਨ ਆਉਂਦੀ ਆ ਜਿੱਥੇ ਕਿ ਤੁਸੀਂ QR ਕੋਡ ਸਕੈਨ ਕਰਕੇ ਤੇ ਉੱਥੇ ਅੱਗੇ ਪ੍ਰੋਸੈਸ ਸ਼ੁਰੂ ਕਰਨਾ ਆ। ਠੀਕ ਹੈ। ਉਹਦੇ ਵਿੱਚ ਕੀ ਹੈ ਕਿ ਤੁਸੀਂ ਆਪਣੀ ਪੂਰੀ ਫੁੱਲ ਫੇਸ ਦੀ ਜਿਹੜੀ ਆ ਸੈਲਫੀ ਹੈਗੀ ਆ ਉਹ ਅਪਲੋਡ ਕਰਨੀ ਹੈਗੀ ਆ। ਸੋ ਜਿੰਨਾ ਵੀ ਸਿਸਟਮ ਹੈਗਾ, ਜਿੱਦਾਂ ਕਿ ਇਹ ਕੀਤਾ ਜਾ ਰਿਹਾ ਸੀਗਾ ਕਿ ਜਿਹੜੇ ਇੱਕ ਹੋਰ ਚੀਜ਼ ਜਿਹੜੀ ਧਿਆਨ ਦੇਣ ਯੋਗ ਹੈਗੀ ਹੈ, ਜਿਹਦੇ ਉੱਤੇ ਬਿਲਕੁਲ ਡੈਫੀਨੇਟਲੀ ਉਹਨਾਂ ਨੇ ਕਾਫੀ ਸ਼ਿਕੰਜਾ ਕੱਸ ਰਹੇ ਹੈਗੇ ਆ ਕਿ ਜਿਹੜੀਆਂ ਮਲਟੀਪਲ ਕੰਪਨੀਜ਼ ਖੋਲੀਆਂ ਜਾ ਰਹੀਆਂ ਹੈਗੀਆਂ, ਖੋਲਦੇ ਹੈਗੇ ਕੈਮੇਲੀਅਨ ਕੈਰੀਅਰਸ ਉਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ ਕਿ ਲੋਕੀ ਇੱਕ ਐਡਰੈਸ ਤੋਂ ਉੱਠ ਕੇ ਦੂਜੇ ਐਡਰੈਸ ਤੇ ਜਾ ਕੇ ਕੰਪਨੀ ਖੋਲਦੇ ਹੈਗੇ ਆ। ਸੋ ਉਹਦੇ ਵਿੱਚ ਵੀ ਜਿਹੜਾ ਸ਼ਿਕੰਜਾ ਉਹ ਕੱਸਿਆ ਜਾਣਾ, ਕਿਉਂਕਿ ਪਿਛਲੇ ਮਹੀਨੇ ਹੀ ਨਿਊਯਾਰਕ ਦੇ ਕੈਰੀਅਰ ਨੂੰ ਜਿਹੜੀ ਇਹੋ ਹੀ ਚੀਜ਼ ਦੇ ਉੱਤੇ ਕਿ ਤੁਸੀਂ ਆਪਣੇ FMCSA ਨੂੰ ਝੂਠ ਬੋਲਿਆ ਹੈਗਾ ਕਿ ਉਹ ਨਿਊਯਾਰਕ ਦਾ ਕੈਰੀਅਰ ਹੈਗਾ, ਉਹਨਾਂ ਦੇ ਉੱਤੇ ਸਕੋਰ ਵੱਧ ਗਏ ਤੇ ਉਹਨਾਂ ਨੇ ਜਾ ਕੇ ਟੈਕਸਸ ਦੇ ਵਿੱਚ ਨਵੀਂ ਕੰਪਨੀ ਖੋਲ ਕੇ ਸਾਰੇ ਟਰੱਕ ਉੱਤੇ ਟ੍ਰਾਂਸਫਰ ਕਰਕੇ ਸੋ ਉੱਥੇ ਕਰਤਾ, ਪਰ ਐਕਚੁਅਲ ਦੇ ਵਿੱਚ ਟੈਕਸਸ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਸੀ ਹੈਗੀ ਜਿੱਥੇ ਉਹ ਆਪਰੇਟ ਕਰਦੇ ਸੀਗੇ। ਸੋ ਉਹਨਾਂ ਨੂੰ 4 ਸਾਲ ਦੀ ਕੈਦ ਜਿਹੜੀ ਹੋਈ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹੁਣ ਫਰਾਡ ਦੇ ਉੱਤੇ ਬਹੁਤ ਫੋਕਸ ਰਿਹਾ ਕਿ ਜਿਹੜਾ ਫਰਾਡ ਚੱਲ ਰਿਹਾ ਹੈਗਾ ਜਾਂ ਫਰਾਡ ਹੋ ਰਿਹਾ ਹੈਗਾ ਕੰਪਨੀਆਂ ਜਿਹੜੀਆਂ। ਔਰ ਇੱਕ ਮੁੱਦਾ ਇਹ ਵੀ ਉੱਠਿਆ ਸੀਗਾ ਜਿਹੜੀ ਜਦੋਂ ਪ੍ਰੈਜ਼ੈਂਟੇਸ਼ਨ ਦੇ ਵਿੱਚ ਕਿ ਆਊਟ ਆਫ ਕੰਟਰੀ ਕਿੱਦਾਂ ਜਿਹੜੀਆਂ ਕੰਪਨੀਜ਼ ਆ ਉਹ ਸਾਈਨ ਅਪ ਹੋ ਜਾਂਦੀਆਂ, ਆਊਟ ਆਫ ਕੰਟਰੀ ਕਿੱਦਾਂ ਇਹ ਚੀਜ਼ ਚਲੀ ਜਾਂਦੀ ਹੈ। ਸੋ ਉਹ ਵੀ ਉਸ ਚੀਜ਼ ਦੇ ਉੱਤੇ ਵੀ ਜਿਹੜਾ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ ਉਹ ਕਾਫੀ ਸਟ੍ਰਿਕਟ ਹੈਗਾ। ਠੀਕ ਆ। ਸੋ 2 ਫੈਕਟਰ ਅਥੈਂਟੀਕੇਸ਼ਨ, ਫੇਸ ID ਰੈਕੋਗਨਾਈਜੇਸ਼ਨ, ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਐਡ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ ਤੇ ਇਹ ਲੋਕਾਂ ਨੂੰ ਅਜੇ ਅਵੇਲੇਬਲ ਹੋਣੀ ਹੈ ਜਾਂ ਕਦੋਂ ਤੱਕ ਅਵੇਲੇਬਲ ਹੋਊਗੀ ਕਿ ਆਲਰੇਡੀ ਇਹਨਾਂ ਨੇ ਰੋਲ ਆਊਟ ਕਰਨਾ ਸ਼ੁਰੂ ਕਰਤਾ ਇਹਦਾ? ਨਹੀਂ ਰਾਜਕਰਨ, ਅਬਾਊਟ 60 ਡੇਜ਼ 30 to 60 ਡੇਜ਼ ਦੇ ਵਿੱਚ ਲਾਗੂ ਹੋ ਜਾਣੀ ਆ। ਜਿਹੜੇ ਆਪਣੇ FMCSA ਦੇ ਸੀਗੇ ਉੱਥੇ ਰਿਪਰੈਜ਼ੈਂਟੇਟਿਵ, ਉਹਨਾਂ ਨਾਲ ਗੱਲ ਕਰਨ ਤੇ ਇੱਕ ਹੋਰ ਚੀਜ਼ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਜਿਹੜਾ FMCSA ਦਾ ਸਿਸਟਮ ਹੈਗਾ ਉਹ ਕਾਫੀ ਪੁਰਾਣਾ ਹੈਗਾ। ਜਿਹੜੇ ਲੋਕੀ ਮਤਲਬ ਕਿ ਈਵਨ FMCSA 20 ਸਾਲ ਦੇ ਤਕਰੀਬਨ ਏਜੰਸੀ ਹੈਗੀ ਆ, ਪਰ ਉਹਦਾ ਜਿਹੜੇ ਸਿਸਟਮਸ ਹੈਗੇ ਆ ਉਹ ਅਪਡੇਟਡ ਨਹੀਂ ਹੈਗੇ। ਸੋ ਨਵੀਂ ਕੋਈ ਵੀ ਚੀਜ਼ ਲਿਆਉਣ ਵਾਸਤੇ ਪੁਰਾਣਾ ਸਾਰਾ ਕੁਝ ਜਿਹੜਾ ਅਪਡੇਟ ਕਰਨ ਦੀ ਲੋੜ ਹੈਗੀ ਆ। ਸੋ ਉਹਦੇ ਤੇ ਉਹ ਕਹਿ ਰਹੇ ਕਿ ਬਾਏ ਦਾ 3rd ਕੁਆਟਰ ਹੈ ਸਾਲ ਦੇ 3rd ਕੁਆਟਰ ਤੱਕ ਜਿਹੜਾ ਆ ਉਹ ਅਸੀਂ ਉੱਤੇ ਮਤਲਬ ਕਿ ਉਹਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਨਾਲ ਹੀ ਇਹ ਦੱਸਿਆ ਗਿਆ ਕਿ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਵੱਲੋਂ ਕਾਫੀ ਹੈਲਪ ਕੀਤੀ ਜਾ ਰਹੀ ਹੈ, ਉਹਦੇ ਵਿੱਚ ਕਾਫੀ ਮਤਲਬ ਕਿ ਪੁਸ਼ ਕੀਤਾ ਜਾ ਰਿਹਾ ਕਿ ਸਿਸਟਮ ਨੂੰ ਰੋਬਸਟ ਕੀਤਾ ਜਾਵੇ ਸਾਰੇ ਨੂੰ, ਤਾਂ ਕਿ ਜਿਹੜਾ ਇਹ ਸਾਰਾ ਪ੍ਰੋਸੈਸ ਹੈਗਾ ਆ ਹਰ ਇੱਕ ਚੀਜ਼ ਦਾ। ਸੋ ਇਹ ਵੀ ਗੱਲ ਹੋਈ ਕਿ ਜਦੋਂ ਹੁਣ ਅਸੀਂ ਕਲੀਅਰਿੰਗ ਹਾਊਸ ਨੂੰ ਜਾਂ FMCSA ਨੂੰ ਕਾਲ ਕਰਦੇ ਹਾਂ, ਇਟ ਟੇਕਸ ਆਲਮੋਸਟ ਲਾਈਕ 2 ਘੰਟੇ ਦਾ ਵੇਟ ਟਾਈਮ ਹੁੰਦਾ ਹੈ, ਜਾਂ ਕਈ ਵਾਰੀ ਤੁਹਾਨੂੰ ਮੈਸੇਜ ਛੱਡਣਾ ਪੈਂਦਾ ਹੈ, ਦੇ ਕਾਲ ਯੂ ਬੈਕ ਆਫਟਰ ਲਾਈਕ 2, 3, 4 ਆਵਰਸ। ਤੇ ਉਹ ਜਿਹੜੀ ਚੀਜ਼ ਹੈਗੀ ਆ ਉਹਨੂੰ ਜਿਹੜਾ ਥੋੜਾ ਐਕਸਪੀਡਾਈਟ ਕੀਤਾ ਜਾਵੇ। ਇਹ ਵੀ ਮੁੱਦਾ ਚੱਕਿਆ ਕਿ ਜਿਹੜਾ ਕੰਪਲੇਂਟ ਦਾ ਪ੍ਰੋਸੈਸ ਹੈਗਾ ਉਹ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਦੀ ਥਾਂ ਤੇ ਡਾਇਰੈਕਟ FMCSA ਦਾ ਜਾਂ ਡਾਇਰੈਕਟ ਕੋਈ ਐਸਾ ਚਾਹੀਦਾ ਜਿਹਦੇ ਵਿੱਚ ਕਿ ਜਿਹੜੀ ਕੰਪਲੇਂਟਸ ਹੈਗੀਆਂ,
ਚਾਹੇ ਉਹ ਡਰਾਈਵਰਸ ਆ ਚਾਹੇ ਕੈਰੀਅਰਸ ਆ, ਕਿਸੇ ਬਾਰੇ 'ਚ ਵੀ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਕੰਪਲੇਂਟ ਕਰਨੀ ਹੈਗੀ ਆ, ਉਹਦਾ ਈਜ਼ ਹੋਣੀ ਚਾਹੀਦੀ ਆ, ਨਾ ਕਿ ਇੰਨਾ ਕੰਪਲੀਕੇਟਡ ਹੋਣਾ ਚਾਹੀਦਾ ਕਿ ਬੰਦੇ ਨੂੰ ਪਤਾ ਹੀ ਨਾ ਲੱਗੇ ਵੀ ਕਿੱਥੇ ਕੀ ਕਰਨਾ ਹੈਗਾ। ਅੱਛਾ, ਇੱਥੇ ਇਹ ਵੀ ਚਰਚਾ ਚੱਲਦੀ ਸੀ MC ਨੰਬਰਸ ਜਿਹੜੇ ਆ ਉਹ ਐਂਡ ਕਰ ਦੇਣੇ ਆ ਰਜਿਸਟ੍ਰੇਸ਼ਨ ਦੇ ਇਸੇ ਓਵਰਹਾਲ ਦੇ ਵਿੱਚ, ਪਰ FMCSA ਨਾਲ ਹੁਣ ਇਹ ਵੀ ਕਹਿ ਰਿਹਾ ਵੀ ਪੂਰੀ ਤਰ੍ਹਾਂ ਐਲੀਮੀਨੇਟ ਨਹੀਂ ਹੋਣਗੇ। ਸੋ MC ਨੰਬਰਸ ਦਾ ਜਿਹੜੀ ਅਥਾਰਟੀ ਪ੍ਰੋਸੈਸ ਆ, ਇਹਦਾ ਕੀ ਆ ਹੁਣ ਲੇਟੈਸਟ ਕੀ ਆ? ਇਹ ਰਹਿਣੇ ਆ, ਨਹੀਂ ਰਹਿਣੇ ਆ, ਜਾਂ ਇਸੇ ਨੂੰ ਹੀ ਰਿਪਲੇਸ ਕਰਨਾ ਹੈ ਜਿਹੜੇ ਮੋਟਰਸ ਦੇ ਵਿੱਚ? ਨਹੀਂ, ਮੋਟਰਸ ਸਿਰਫ ਜਿਹੜਾ ਹੈਗਾ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ, ਮੋਟਰਸ ਜਿਹੜਾ ਸਿਸਟਮ ਬਣਾਇਆ ਹੈਗਾ ਸਿਰਫ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ। ਜਿਹੜਾ MC ਨੰਬਰ ਦੀ ਐਲੀਮੀਨੇਸ਼ਨ ਆ ਉਹ ਕੰਪਲੈਕਸ ਹੈਗੀ ਆ ਬਹੁਤ, ਇਹਦੇ ਬਾਰੇ 'ਚ ਵੀ ਗੱਲ ਹੋਈ ਸੀਗੀ, ਕਾਫੀ ਕੰਪਲੈਕਸ ਹੈਗੀ ਆ, ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ, ਪਰ ਇਟ ਵਿਲ ਨਾਟ ਬੀ ਐਲੀਮੀਨੇਟਡ ਟੋਟਲੀ ਨਹੀਂ ਐਲੀਮੀਨੇਟ ਹੋਊਗੀ, ਪਰ ਕਿਸੇ ਹੱਦ ਤੱਕ ਉਹਦਾ ਜਿਹੜਾ ਹੌਲੀ ਹੌਲੀ ਅਸਰ ਆ ਜਾਂ ਉਹਦਾ ਜਿਹੜਾ ਸਿਗਨੀਫੀਕੈਂਸ ਆ ਉਹ ਘਟਾਇਆ ਜਾਊਗਾ ਤੇ ਫਿਰ ਜਾ ਕੇ ਇਹਨੂੰ ਟੋਟਲੀ ਐਲੀਮੀਨੇਟ ਹੋ ਸਕਦੀ ਹੈ। ਸੋ ਇਟ ਵਿਲ ਟੇਕ ਟਾਈਮ, ਬਟ ਜਿਹੜੀ FMCSA ਹੈਗੀ ਹੈ, DOT ਹੈਗੀ ਹੈ, ਇਸ ਪ੍ਰੋਸੈਸ ਦੇ ਵਿੱਚ ਅੱਗੇ ਵਧ ਰਹੀ ਹੈ। ਠੀਕ ਹੈ। ਸੋ ਜਿਹੜੇ ਹੁਣ ਸੁਣ ਰਹੇ ਆ ਜਿਨ੍ਹਾਂ ਦੇ ਲਈ ਇਹ ਨਵੀਂ ਚੀਜ਼ ਹੋਣੀ ਆ, ਸੋ ਉਹ ਕੋਈ ਉਹਨਾਂ ਨੂੰ ਈਮੇਲ ਆਊਗੀ, ਕੋਈ ਆਪਸ਼ਨ ਆਊਗੀ, ਜਾਂ ਪਤਾ ਲੱਗੂਗਾ? ਕਿੱਦਾਂ ਪਤਾ ਲੱਗੂਗਾ ਵੀ ਹੁਣ ਆਪਾਂ ਮੋਟਰਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਉਹ ਕਰਨੀ ਸ਼ੁਰੂ ਕਰਨੀ ਆ, ਤੇ ਇਹਦੀਆਂ ਗਾਈਡਲਾਈਨਸ ਆਪਾਂ ਨੂੰ ਇਹਨਾਂ ਦੇ ਦੁਆਰਾ ਹੀ ਈਮੇਲ ਦੇ ਜ਼ਰੀਏ ਆਉਣਗੀਆਂ ਜਾਂ ਇੱਕ ਪਬਲਿਕ ਅਨਾਉਂਸਮੈਂਟ ਦੇ ਜ਼ਰੀਏ ਆਉਣਗੀਆਂ? ਨਹੀਂ ਰਾਜਕਰਨ, ਇਹ ਨਵੀਂ ਕੰਪਨੀ ਜਦੋਂ ਸਾਈਨ ਅਪ ਕਰਨੀ ਹੈ, ਜਿੱਦਣ ਇਹ ਪ੍ਰੋਸੈਸ ਲਾਗੂ ਹੋ ਗਿਆ, ਜਿਹੜੇ ਵੀ ਲੋਕੀ ਨਵੀਂ ਕੰਪਨੀ ਸਾਈਨ ਅਪ ਕਰ ਰਹੇ ਆ, ਦੇ ਹੈਵ ਟੂ ਗੋ ਥਰੂ ਦ ਨਿਊ ਪ੍ਰੋਸੈਸ। ਹੁਣ ਵੀ ਜੇ ਤੁਸੀਂ ਦੇਖੋ ਨਾ, ਜਿਹੜਾ ਕਲੀਅਰਿੰਗ ਹਾਊਸ ਹੈਗਾ ਜਾਂ ਜਿਹੜਾ ਆਪਣਾ login.gov ਹੈਗਾ, ਜਿਹੜੀਆਂ ਸਾਰੀਆਂ ਵੈਬਸਾਈਟਾਂ ਕੰਸਿਸਟੈਂਟਲੀ ਅਸੀਂ ਰੋਜ਼ ਦੇਖਦੇ ਹਾਂ, ਕੰਸਿਸਟੈਂਟਲੀ ਇਹਨਾਂ ਦੇ ਵਿੱਚ ਚੇਂਜਸ ਆ ਰਹੀਆਂ ਹੈਗੀਆਂ, ਕੰਸਿਸਟੈਂਟਲੀ ਇਹਨਾਂ ਦੇ ਪ੍ਰੋਸੈਸ ਕਈ ਚੀਜ਼ਾਂ ਜਿਹੜੀਆਂ ਚੇਂਜ ਹੋ ਰਹੀਆਂ, ਹੌਲੀ ਹੌਲੀ ਸਲੋਲੀ ਸਟੈਡੀਲੀ ਇਹ ਪ੍ਰੋਸੈਸ ਜਿਹੜੇ ਥੋੜੇ ਸਟ੍ਰੀਮਲਾਈਨ ਹੋ ਰਹੇ ਆ। ਸੋ ਵਰਕ ਇਜ਼ ਇਨ ਪ੍ਰੋਗਰੈਸ, ਬਟ ਇਟ ਇਜ਼ ਬਿਗ ਟਾਸਕ, ਸੋ ਇਹਦੇ ਲਈ ਟਾਈਮ ਲੱਗੂਗਾ, ਪਰ ਇਹਦੀ ਕੋਈ ਈਮੇਲ ਜਾਂ ਕੋਈ ਇਦਾਂ ਦੀ ਨੋਟੀਫਿਕੇਸ਼ਨ ਨਹੀਂ ਆਣੀ ਹੈਗੀ। ਵਾਂਸ ਇਹ ਸਿਸਟਮ ਰੋਲ ਆਊਟ ਹੋ ਜਾਂਦਾ ਆ, ਨਵੇਂ ਕੈਰੀਅਰ ਸਾਈਨ ਅਪ ਹੋਣੇ ਸ਼ੁਰੂ ਹੋ ਜਾਂਦੇ ਆ, ਵਾਂਸ ਦੇ ਵਿਲ ਚੈੱਕ ਦ ਪ੍ਰੋਸੈਸ, ਦੇ ਵਿਲ ਮੇਕ ਸ਼ੋਰ ਦੈਟ ਐਵਰੀਥਿੰਗ ਇਜ਼ ਗੋਇੰਗ ਫਾਈਨ, ਦੈਨ ਜਿਹੜੇ ਐਗਜ਼ਿਸਟਿੰਗ ਕੈਰੀਅਰਸ ਹੈਗੇ ਉਹਨਾਂ ਨੂੰ ਫਿਰ ਹੌਲੀ ਹੌਲੀ ਜਿਹੜੀਆਂ ਈਮੇਲਸ ਆਉਣੀਆਂ ਸ਼ੁਰੂ ਹੋਣਗੀਆਂ, ਤਾਂ ਕਿ ਉਹ ਜਿਹੜੇ ਆ ਆਪਣੀ ਆਇਡੈਂਟੀਟੀ ਵੈਰੀਫਿਕੇਸ਼ਨ ਜਿਹੜੀ ਆ ਉਹ ਪੂਰੀ ਕਰ ਸਕਣ। ਜੀ 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 ਹਰਜੋਤ ਸਿੰਘ ਜੀ। ਸੋ ਅਗਲੀ ਜਿਹੜੀ ਖਬਰ ਆ, ਬਲੂਮਬਰਗ ਰਿਪੋਰਟ ਕਰ ਰਿਹਾ ਰਮਨ ਜੀ, ਖਾਸ ਕਰਕੇ ਹਾਈਡਰੋਜਨ ਟਰੱਕਿੰਗ ਕੰਪਨੀਜ਼ ਨੂੰ, ਕਹਿੰਦੇ ਵੀ ਜਿਹੜੀਆਂ ਟਰੱਕਿੰਗ ਕੰਪਨੀਜ਼ ਖਾਸ ਕਰਕੇ ਹਾਈਡਰੋਜਨ ਟਰੱਕ ਬਣਾਉਣ ਜਾ ਰਹੀਆਂ ਸੀ, ਨਿਕੋਲਾ, ਹਾਈਜ਼ਨ ਮੋਟਰਸ, ਕੌਂਟਰੋਨ, ਹਵੀਆ, ਇਹ ਲਗਭਗ ਕਹਿੰਦੇ ਵੀ ਇਹਨਾਂ ਦੇ ਆਪਰੇਸ਼ਨ ਬੰਦੇ ਹੀ ਆ, ਜੇ ਬੰਦ ਨਹੀਂ ਤਾਂ ਆਉਣ ਵਾਲੇ ਥੋੜੇ ਸਮੇਂ 'ਚ ਬੰਦ ਹੋ ਜਾਣੇ ਆ। ਜੀ ਬਿਲਕੁਲ, ਨਿਕੋਲਾ ਵੱਲੋਂ ਤਾਂ ਬੈਂਕਰਪਸੀ ਫਾਈਲ ਕਰ ਦਿੱਤੀ ਗਈ ਆ, ਹਾਈਜ਼ਨ ਮੋਟਰ ਵੀ ਮੇਰੇ ਖਿਆਲ ਡਾਊਨ ਦੈਟ ਲਾਈਨ ਹੈਗਾ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੁਣ ਆਈ ਹੈਗੀ ਆ, ਇਹਦੇ ਵਿੱਚ ਫੋਸਲ ਫਿਊਲ ਜਿਹੜੀ ਐਨਰਜੀ ਇੰਡੀਪੈਂਡੈਂਸ ਆ ਉਹਦੇ ਉੱਤੇ ਧਿਆਨ ਦਿੱਤਾ ਜਾ ਰਿਹਾ। ਈਵਨ ਜਿਹੜਾ EPA ਵੱਲੋਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਸੀਗੇ ਡੀਜ਼ਲ ਟਰੱਕਾਂ ਨੂੰ ਖਤਮ ਕਰਨ ਵਾਲੇ, ਉਹ ਲਿਮਿਟ ਕੀਤੇ ਜਾ ਰਹੇ ਆ, ਉਹਨਾਂ ਨੂੰ ਰੋਲ ਬੈਕ ਕੀਤਾ ਜਾ ਰਿਹਾ। ਸੋ ਜਿਹੜਾ ਆਪਾਂ ਜੋ ਵੀ ਕੁਝ ਆਪਾਂ ਦੇਖ ਰਹੇ ਸੀਗੇ ਪਿਛਲੇ ਸਮੇਂ ਦੇ ਵਿੱਚ ਹੋਇਆ ਹੈਗਾ, ਆਪਾਂ ਨੂੰ ਪਤਾ, ਆਪਾਂ ਬਹੁਤ ਦੇਰ ਦੇ ਕਾਰਬ ਦੇ ਥੱਲੇ ਜੋ ਵੀ ਚੀਜ਼ਾਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਸੀਗਾ, ਪਰ ਉਹ ਜਿਹੜੀਆਂ ਚੀਜ਼ਾਂ ਹੁਣ ਹੈਗੀਆਂ ਉਹ ਬਿਲਕੁਲ ਰੋਲ ਬੈਕ ਜਿਹੜਾ ਹੈਗਾ। ਔਰ ਇੰਟਰਸਟਿੰਗ ਗੱਲ ਇਹ ਤੁਹਾਨੂੰ ਦੱਸਦਾ ਕਿ ਮੈਂ ਇਸ ਸ਼ੋਅ ਦੇ ਵਿੱਚ ਜਿਹੜਾ ਆ ਕੋਈ ਵੀ ਇਲੈਕਟ੍ਰਿਕ ਟਰੱਕ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਆ ਉਹਦੇ ਤੇ ਕੋਈ ਵੀ ਨਹੀਂ ਦੇਖਿਆ ਹੈਗਾ ਉੱਥੇ, ਨਾ ਹਾਈਬ੍ਰਿਡ, ਨਾ ਹਾਈਡਰੋਜਨ, ਨਾ ਇਲੈਕਟ੍ਰਿਕ, ਹਾਂ ਨਾ ਕੋਈ ਟਰੱਕ ਨਹੀਂ, ਨਾ ਹਾਈਡਰੋਜਨ ਨਾ ਇਲੈਕਟ੍ਰਿਕ ਦਾ ਕੋਈ ਵੀ ਕਿਸੇ ਕਿਸਮ ਦਾ ਹੈ ਨਹੀਂ ਸੀਗਾ। ਹਾਂ ਡੈਫੀਨੇਟਲੀ ਇੱਕ ਟਰੱਕ ਜ਼ਰੂਰ ਖਿੱਚ ਦਾ ਕੇਂਦਰ ਸੀਗਾ, ਉਹ ਸੀਗਾ ਸਕੈਨੀਆ, ਜਿਹੜਾ ਕਿ ਯੂਰਪ ਦਾ ਟਰੱਕ ਹੈਗਾ, ਸੋ ਉਹ ਉੱਥੇ ਲਿਆਂਦਾ ਗਿਆ ਸੀਗਾ, ਉਹ ਖਿੱਚ ਦਾ ਕੇਂਦਰ ਸੀਗਾ। ਬਸ ਉਸ ਤੋਂ ਬਿਨਾਂ ਡੈਫੀਨੇਟਲੀ ਸਾਰਾ ਰੈਗੂਲਰ ਅਮਰੀਕਨ ਟਰੱਕਿੰਗ ਸੀਗਾ ਜਿਹੜਾ, ਤੇ ਉੱਥੇ ਖਾਸ ਕਰਕੇ ਉੱਥੇ ਜਿਹੜੇ ਪਾਰਟਸ ਵਾਲੇ ਆਪਣੇ ਸੀਗੇ, ਜਿੰਨੇ ਵੀ ਉੱਥੇ ਪਾਰਟਿਸਿਪੈਂਟ ਸੀਗੇ, ਉਹਨਾਂ ਦੇ ਨਾਲ ਗੱਲਬਾਤ ਤੋਂ ਜ਼ਰੂਰ ਇਹ ਪਤਾ ਲੱਗਾ ਕਿ ਸਾਰੇ ਜਾਣੇ ਜਿਹੜੇ ਆ ਉਹ ਇਸ ਚਿੰਤਾ ਦੇ ਵਿੱਚ ਹੈਗੇ ਆ ਕਿ ਜਿਹੜੇ ਟੈਰਿਫਸ ਹੈਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੇ ਕਿੱਥੇ ਅਸਰ ਕਰਨਗੇ। ਸੋ ਉਹਨਾਂ ਚੀਜ਼ਾਂ ਦੇ ਉੱਤੇ ਕਾਫੀ ਜਿਹੜਾ ਅਸੀਂ ਇਸ ਵੇਲੇ ਮਤਲਬ ਕਿ ਲੋਕਾਂ ਦੀ ਅਨਸਰਟਨਿਟੀ ਬਣੀ ਹੋਈ ਸੀਗੀ। ਜ਼ਿਆਦਾਤਰ ਪਾਰਟਸ ਇੱਥੇ ਬਣ ਰਹੇ ਆ ਜਾਂ ਬਾਹਰੋਂ ਬਣ ਕੇ ਆਉਂਦੇ ਆ?
ਜ਼ਿਆਦਾਤਰ ਪਾਰਟਸ ਬਾਹਰ ਬਣ ਕੇ ਆਉਂਦੇ ਆ। ਚਾਈਨਾ ਤੋਂ ਬਹੁਤ ਪਾਰਟਸ ਆਉਂਦਾ ਹੈਗਾ ਜੀ, ਤੇ ਬਾਕੀ ਹੋਰ ਕੰਟਰੀਜ਼ ਤੋਂ ਵੀ ਜਿਹੜੇ ਟਾਇਰਸ ਆਉਂਦੇ ਹੈਗੇ। ਪਹਿਲਾਂ ਚਾਈਨੀਜ਼ ਟਾਇਰ ਹੁੰਦੇ ਸੀਗੇ, ਹੁਣ ਫਿਰ ਵਿਅਤਨਾਮੀਜ਼ ਬਾਹਰੋਂ ਦੂਜੇ ਕੰਟਰੀਆਂ 'ਚ ਲੈ ਗਏ ਜਦੋਂ ਚਾਈਨਾ ਦੇ ਉੱਤੇ ਟੈਰਿਫ ਲਾਏ ਸੀਗੇ। ਸੋ ਹੋਰ ਵੱਖਰੀਆਂ ਕੰਟਰੀਆਂ ਦੇ ਵਿੱਚ ਫੈਕਟਰੀਆਂ ਲੱਗ ਗਈਆਂ ਸੀ ਜਾ ਕੇ। ਸੋ ਉਹ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਲੋਕਾਂ ਦਾ ਥੋੜਾ ਜਿਹਾ ਧਿਆਨ ਹੈਗਾ ਕਿ ਉੱਥੇ ਪ੍ਰਾਈਸਿਸ ਤੇ ਕੀ ਫਰਕ ਇਹ ਤਾਂ ਆਲਰੇਡੀ ਬਹੁਤ ਮਹਿੰਗੇ ਲੱਗਦੇ ਸੀਗੇ, ਹੁਣ ਤਾਂ ਫਿਰ ਹੋਰ ਵੀ ਧੂੰਆਂ ਨਿਕਲੂਗਾ ਫਿਰ ਲੋਕਾਂ ਦਾ। ਨਹੀਂ ਰਾਜਕਰਨ, ਉਹ ਮਹਿੰਗੇ ਨਹੀਂ, ਏਦਾਂ ਸੀਗਾ ਕਿ ਸਿਸਟਮ ਨੂੰ ਡੌਜ ਕੀਤਾ ਜਾ ਰਿਹਾ ਸੀਗਾ। ਜਿਹੜੀ ਗੱਲ ਹੁਣ ਸੁਣਨ 'ਚ ਆ ਰਹੀ ਆ ਜਾਂ ਦੇਖਣ 'ਚ ਆ ਰਹੀ ਆ, ਉਹ ਇਹੋ ਹੀ ਸੀਗੀ ਕਿ ਹਰ ਪਾਸਿਓਂ ਹਰ ਕੰਟਰੀ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਸਿਸਟਮ ਨੂੰ ਡੌਜ ਕੀਤਾ ਜਾ ਰਿਹਾ ਸੀ, ਸਿਸਟਮ ਨੂੰ ਧੋਖਾ ਦੇ ਕੇ ਕੁਛ ਨਾ ਕੁਛ ਕੀਤਾ ਜਾ ਰਿਹਾ ਸੀ। ਈਵਨ ਆਪਾਂ ਦੇਖਿਆ ਕਿ ਪੁਰਾਣੇ ਸਮੇਂ ਆਪਣੇ ਪਿਛਲੇ ਸਾਲ ਦੇ ਵਿੱਚ ਜਿਹੜਾ ਆਪਾਂ ਸੁਣਨ 'ਚ ਆਇਆ ਸੀਗਾ, ਮੈਕਸੀਕੋ ਦੇ ਵਿੱਚ ਜੇ ਤੁਸੀਂ $800 ਤੇ ਥੱਲੇ ਕੋਈ ਵੀ ਚੀਜ਼ ਸ਼ਿਪ ਕਰਦੇ US ਦੇ ਵਿੱਚ, ਕੋਈ ਟੈਰਿਫ ਨਹੀਂ ਹੈਗਾ ਉੱਤੇ। ਸੋ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਯੂਜ਼ ਕਰਕੇ ਜਦੋਂ ਚਾਈਨਾ ਤੇ ਟੈਰਿਫ ਲੱਗੇ ਸੀਗੇ, ਤੇ ਸੋ ਉਸ ਤੋਂ ਬਾਅਦ 'ਚ ਫਿਰ ਲੋਕਾਂ ਨੇ ਆਪਰੇਸ਼ਨ ਜਿਹੜੇ ਸੀਗੇ ਉਹ ਲਾਗੇ ਜਿਹੜੇ ਕੰਟਰੀ ਹੈਗੇ ਆ ਉਹਨਾਂ ਦੇ ਵਿੱਚ ਸ਼ਿਫਟ ਕਰਤੇ ਸੀਗੇ, ਤੇ ਉੱਥੋਂ ਜਿਹੜੀ ਸ਼ਿਪਿੰਗ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਉਹਨਾਂ ਕੰਟਰੀਜ਼ ਉੱਤੇ ਕੋਈ ਟੈਰਿਫ ਨਹੀਂ ਸੀਗੇ। ਸੋ ਇਸ ਕਰਕੇ ਸਿਸਟਮ ਨੂੰ ਡੌਜ ਕਰਕੇ ਕਈ ਚੀਜ਼ਾਂ ਹੋ ਰਹੀਆਂ ਸੀਗੀਆਂ, ਤੇ ਹੁਣ ਮੈਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਕਰ ਰਹੀ ਆ, ਲੱਗਦਾ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਟੈਰਿਫ ਤਾਂ ਲੱਗਣਾ ਹੀ ਆ। ਨਹੀਂ, ਹਾਲ ਦੀ ਘੜੀ ਉਹ ਤਾਂ ਆਪਣੇ ਗੁਆਂਢੀਆਂ ਨੂੰ ਬਖਸ਼ਿਆ ਆ ਜੀ। ਪਰ ਯੂਰਪ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਥੋੜੀ ਜਿਹੀ ਡਿਫਰੈਂਟ ਆ। ਕਹਿੰਦੇ ਵੀ ਯੂਰਪ ਦੇ ਜਿਹੜੇ ਇਕਨੋਮਿਸਟ ਆ, ਖਾਸ ਕਰਕੇ ਫਰਾਂਸ ਦੇ ਤੇ ਜਰਮਨ ਦੇ, ਉਹਨਾਂ ਨੇ ਉੱਥੇ ਦੀਆਂ ਸਰਕਾਰਾਂ ਨੂੰ ਇਹ ਕਿਹਾ ਆ ਵੀ ਜੋ ਇਲੈਕਟ੍ਰਿਕ ਟਰੱਕਿੰਗ ਆ ਉਹ ਜਿਹੜੀ ਆਉਣ ਵਾਲਾ ਫਿਊਚਰ ਹੈਗਾ ਆ, ਵੀ ਹਾਈਡਰੋਜਨ ਟਰੱਕਿੰਗ ਉਸ ਨੂੰ ਡਿਚ ਕਰ ਦਿੱਤਾ ਜਾਵੇ। ਉਹਦਾ ਕਾਰਨ ਇਹ ਵੀ ਆ ਵੀ ਯੂਰਪ ਦੇ ਵਿੱਚ ਕਈ ਜਿਹੜੇ ਮੁਲਕ ਆ ਉਹਨਾਂ ਦਾ ਏਰੀਆ ਘੱਟ ਹੈਗਾ ਅਮਰੀਕਾ ਦੇ ਮੁਕਾਬਲੇ, ਹਨਾ। ਸੋ ਉਹਨਾਂ ਦੀ ਜਿਹੜੀ ਡਰਾਈਵ ਕਰਦੇ ਆ ਉਹ ਘੱਟ ਡਿਸਟੈਂਸ ਕਰਦੇ ਹੈਗੇ ਆ। ਯੂਰਪ ਦੇ ਵਿੱਚ ਐਵਰੇਜ ਕਹਿੰਦੇ 200 ਕਿਲੋਮੀਟਰ 30 ਟਨ ਦੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੇ ਲਈ ਇਹ ਬਹੁਤ ਵਧੀਆ ਆ ਇਲੈਕਟ੍ਰਿਕ। ਸੋ ਉੱਥੇ ਦੇ ਜਿਹੜੇ ਇਕੋਨੋਮੀ ਦੇ ਐਕਸਪਰਟ ਆ ਉਹ ਇਲੈਕਟ੍ਰਿਕ ਟਰੱਕ ਵੱਲ ਜਿਹੜਾ ਜ਼ੋਰ ਦੇ ਰਹੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਬਿਲਕੁਲ ਹਰਜੋਤ ਭਾਜੀ, ਉੱਥੋਂ ਦੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਹੈ ਤੇ ਆਪਣੀ ਟਰੱਕਿੰਗ ਇੰਡਸਟਰੀ ਬਹੁਤ ਡਿਫਰੈਂਟ ਹੈਗੀ ਆ। ਬਹੁਤ ਜ਼ਿਆਦਾ ਫਰਕ ਹੈਗਾ ਆ। ਜਿਹੜੀ ਐਪਲੀਕੇਸ਼ਨ ਉੱਥੇ ਹੈਗੀ ਆ, ਤੁਸੀਂ ਬਿਲਕੁਲ ਕਿਹਾ 200 ਕਿਲੋਮੀਟਰ ਆ, ਉਹ ਆਪਣੇ ਇੱਥੇ ਲੋਕਲ ਆਪਣਾ ਜਿਹੜਾ ਸੈਟਅਪ ਹੈਗਾ ਉਹਦੇ ਵਿੱਚ 200 ਕਿਲੋਮੀਟਰ ਆਪਣਾ ਸਿਰਫ 100 ਮੀਲ ਬਣਦਾ ਹੈਗਾ। 100 ਮੀਲ ਦੇ ਵਿੱਚ ਐਲੇ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ। ਸੋ ਇਹ ਗੱਲ ਹੈ ਕਿ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਡੈਫੀਨੇਟਲੀ ਬਹੁਤ ਵੱਡਾ ਫਰਕ ਹੈਗਾ। ਸੋ ਜੇ ਉੱਥੇ ਇਲੈਕਟ੍ਰਿਕ ਨੂੰ ਕਾਮਯਾਬ ਮੰਨਿਆ ਜਾ ਸਕਦਾ ਹੈ, ਤੇ ਪਰ ਇੱਥੇ ਜਿਹੜਾ ਇਲੈਕਟ੍ਰਿਕ ਹੈਗਾ ਉਹਦੇ ਲਈ ਬਹੁਤ ਸਮਾਂ ਲੱਗੇਗਾ, ਅਜੇ ਬਹੁਤ ਟਾਈਮ ਲੱਗੇਗਾ, ਕਿਉਂਕਿ ਨਾ ਤਾਂ ਜਿਹੜੀ ਹੁਣ ਐਡਮਿਨਿਸਟ੍ਰੇਸ਼ਨ ਆਈ ਆ, ਨਾ ਤਾਂ ਉਹਨਾਂ ਦਾ ਕੋਈ ਦਿਲ ਹੀ ਹੈਗਾ, ਨਾ ਹੀ ਵਿਚਾਰ ਹੈਗਾ ਇਹਦੇ ਵਿੱਚ ਜਾਣ ਦਾ। ਤੇ ਜਿਹੜਾ ਅੱਗੇ ਹੀ ਐਨੀਵੇ ਜਿਸ ਐਡਮਿਨਿਸਟ੍ਰੇਸ਼ਨ ਦਾ ਵਿਚਾਰ ਵੀ ਸੀਗਾ, ਉਹਦੇ ਕੋਲੋਂ ਕੋਈ ਇਨਫਰਾਸਟ੍ਰਕਚਰ ਜਿਹੜਾ ਏਡਾ ਵਧੀਆ ਬਣਿਆ ਨਹੀਂ ਸੀ ਅਜੇ ਤੱਕ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਇਲੈਕਟ੍ਰਿਕ ਜਿਹੜਾ ਇੱਥੇ ਸਕਸੈਸਫੁਲ ਹੋ ਸਕਦਾ। ਬਿਲਕੁਲ। ਨਾਲੇ ਨਾ ਇਹ ਪਾਲਿਸੀ ਮੇਕਰਸ ਦੇ ਉੱਤੇ ਡਿਪੈਂਡ ਕਰਦਾ ਆ। ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਲੈ ਕੇ ਇਹ ਨਰਮੀ ਦਿਖਾਉਂਦੇ ਆ ਜਾਂ ਉਸ ਦੇ ਵੱਲ ਨੂੰ ਉੱਲਰ ਕੇ ਆਉਂਦੇ ਆ। ਹੁਣ ਫੈਡਰਲ ਲੈਵਲ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਉਸ ਦੇ ਉਲਟ ਆ। ਸੋ ਇਹੀ ਆ ਵੀ ਹੋ ਸਕਦਾ ਯੂਰਪ ਦੇ ਵਿੱਚ ਇਸ ਟਾਈਮ ਉਹ ਲੋਕ ਸੱਤਾ ਦੇ ਵਿੱਚ ਨੇ ਜੋ ਇਸ ਦੇ ਹੱਕ 'ਚ ਨੇ। ਮੇ ਵੀ ਇਵੈਂਚੁਅਲੀ ਉੱਥੇ ਵੀ ਜੇ ਕੁਛ ਚੀਜ਼ ਬਦਲਦੀ ਹੈ ਤੇ ਚੀਜ਼ਾਂ ਬਦਲਦੀਆਂ ਜਿਹੜੀਆਂ ਹੋ ਰਹਿੰਦੀਆਂ ਆ। ਬਾਕੀ ਇਨਫਰਾਸਟ੍ਰਕਚਰ ਜਿੰਨੀ ਦੇਰ ਤੱਕ ਰੈਡੀ ਨਹੀਂ ਉਨੀ ਦੇਰ ਤੱਕ ਹੈ ਤਾਂ ਕੰਮ ਔਖਾ ਹੀ ਆ। ਗੱਲਾਂ ਕਹਿਣੀਆਂ ਤਾਂ ਸੌਖੀਆਂ ਆ, ਪਰ ਜਿੰਨੀ ਦੇਰ ਤੱਕ ਉਹ ਰੋਡ ਤੇ ਨਹੀਂ, ਉਹ ਗਰਾਸ ਤੇ ਨਹੀਂ, ਉਹ ਗਰਾਊਂਡ ਤੇ ਨਹੀਂ ਆ, ਉਨੀ ਦੇਰ ਤੱਕ ਤਾਂ ਫਿਰ ਉਹ ਚੀਜ਼ਾਂ ਨੂੰ ਜਿਹੜਾ ਉਹ ਕਰਨਾ ਔਖਾ ਆ। ਅੱਛਾ, ਨਵਾਂ ਕੋਈ ਚੀਜ਼ ਜਿਹੜੀ ਚੋਰੀ ਤੋਂ ਬਚਣ ਖਾਤਰ ਕੁਛ ਹੋਰ ਕੋਈ ਦੇਖਣ ਨੂੰ ਜਿਹੜਾ ਉਹ ਮਿਲਿਆ? ਆਪਾਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਇਸ ਟਾਈਮ ਰੌਲਾ ਜਿਹੜਾ ਉਹ ਚੱਲ ਰਿਹਾ ਸੀ। ਪਿਛਲੀ ਵਾਰੀ ਵੀ ਆਈ ਥਿੰਕ ਕੋਈ ਆਪਾਂ ਨੂੰ CCM ਦੀ ਗੱਲ ਕਰ ਰਿਹਾ ਸੀਗਾ ਵੀ ਉਹ ਚੋਰੀ ਜਿਹੜੇ ਉਹ ਬੜੇ ਹੋ ਰਹੇ ਸੀਗੇ ਤੇ ਕੰਟਰੋਲ ਯੂਨਿਟ ਜਿਹੜੇ ਸੀਗੇ। ਦੇਖੋ, ਜਿਹੜੀ ਉਹ ਚੋਰੀ ਹੈ ਰਾਜਕਰਨ, ਉਹ ਤਾਂ ਲੋਕਲ ਲਾ ਐਨਫੋਰਸਮੈਂਟ ਤੇ ਤੁਹਾਡਾ ਕਿਸ ਤਰ੍ਹਾਂ ਤੁਸੀਂ ਆਪਣੇ ਟਰੱਕਸ ਨੂੰ ਸਿਕਿਉਰ ਕਰਦੇ ਹੈਗੇ ਆ, ਕਿੱਦਾਂ ਤੁਸੀਂ ਆਪਣੇ ਟਰੱਕ ਨੂੰ ਰੱਖਦੇ ਆ, ਕਿਹੜੇ ਯਾਰਡ 'ਚ ਖੜਾ ਕਰਦੇ ਆ, ਕਿੱਦਾਂ ਕਰਦੇ ਆ, ਉਹ ਤਾਂ ਉਹ ਸਿੰਪਲ ਉਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰ ਰਿਹਾ ਹੈਗਾ। ਠੀਕ ਹੈ ਨਾ। ਉਹ ਏਡੀ ਜਿਹੜੀ ਗੱਲ ਨਹੀਂ ਹੈਗੀ, ਕਿਉਂਕਿ ਉਹ ਲੋਕਲ ਲਾ ਐਨਫੋਰਸਮੈਂਟ ਜਾਂ ਤੁਹਾਡੀ ਆਪਣੀ ਪ੍ਰੋਟੈਕਸ਼ਨ ਦੀ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਟਰੱਕਸ ਨੂੰ ਕਿੱਥੇ ਖੜਾ ਕਰਦੇ ਆ, ਕਿੱਦਾਂ ਪ੍ਰੋਟੈਕਟ ਕਰਦੇ ਆ, ਕੀ ਚੀਜ਼ਾਂ ਉੱਥੇ ਹੈਗੀਆਂ। ਸੋ ਉਸ ਤੋਂ ਬਿਨਾਂ ਫਿਰ ਜਿਹੜੀ ਐਕਚੁਅਲ ਜਿਹੜੀ ਹੈਗੀ ਆ ਇਸ ਵੇਲੇ, ਜਿਹੜਾ ਅਸੀਂ ਬਹੁਤ ਕੰਪਨੀਆਂ ਜਿਹੜੀਆਂ ਵੱਡੀਆਂ ਆ, ਮੈਂ ਪਿਛਲੇ
ਮਹੀਨੇ ਦੇ ਵਿੱਚ ਕਾਫੀ ਕੰਪਨੀਜ਼ ਦੇ ਨਾਲ ਜਿਹੜਾ ਮੇਰਾ ਮੀਟਿੰਗਸ ਹੋਈਆਂ ਹੈਗੀਆਂ, ਵਾਹ ਵਾਸਤਾ ਪਿਆ ਹੈਗਾ। ਉਹਨਾਂ ਦੇ ਵਿੱਚ ਜਿਹੜਾ ਮੇਨ ਮੁੱਦਾ ਇਸ ਵੇਲੇ ਉੱਭਰ ਕੇ ਆ ਰਿਹਾ ਹੈਗਾ ਕਿ ਪੂਰੇ ਦਾ ਪੂਰਾ ਟ੍ਰੇਲਰ ਚੋਰੀ, ਪੂਰੇ ਦਾ ਪੂਰਾ ਫਰੇਟ ਚੋਰੀ, ਜਿਹਦੇ ਵਿੱਚ ਕਿ ਡੈਫੀਨੇਟਲੀ ਆਪਣੇ ਕਾਫੀ ਕਮਿਊਨਿਟੀ ਦਾ ਹੱਥ ਆ ਰਿਹਾ ਹੈਗਾ ਔਰ ਨਾ ਆ ਰਿਹਾ ਹੈਗਾ। ਔਰ ਉਹਦੇ ਵਿੱਚ ਇਹ ਦੇਖਣ 'ਚ ਆਈ ਚੀਜ਼ ਹੈਗੀ ਹੈ ਕਿ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ, ਇਹਨੂੰ ਕਿੱਦਾਂ ਮਤਲਬ ਕਿ ਕੰਟਰੋਲ ਕੀਤਾ ਜਾ ਸਕਦਾ। ਸੋ ਉਹਦੇ ਲਈ ਜਿਹੜੀ ਟੈਕਨੋਲੋਜੀ ਦੇ ਵਿੱਚ ਅਸੀਂ ਦੇਖਿਆ ਕਿ ਹੁਣ ਜਿੱਦਾਂ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਟਰੈਕਰਸ ਸਾਰਿਆਂ ਕੋਲ ਲੱਗੇ ਹੋਏ ਆ, ਹਰ ਇੱਕ ਚੀਜ਼ ਆਲਰੇਡੀ ਇਨਫੋਰਮੇਸ਼ਨ ਲੱਗੀ ਹੋਈ ਆ, ਸਿਸਟਮ ਉੱਥੇ ਬਣਿਆ ਹੋਇਆ ਆ, ਪਰ ਉਸ ਸਿਸਟਮ ਦੇ ਵਿੱਚ ਜਿਹੜਾ ਡਾਟਾ ਆ, ਉਹ ਸਿਸਟਮ ਸਾਰੇ, ਚਾਹੇ ਉਹ ਤੁਹਾਡਾ ELD ਹੈਗੀ ਆ, ਚਾਹੇ ਉਹ ਤੁਹਾਡੀ ਟਰੈਕਿੰਗ ਸਿਸਟਮ ਹੈ, ਚਾਹੇ ਡੈਸ਼ ਕੈਮ ਹੈ, ਚਾਹੇ ਕੋਈ ਵੀ ਆ, ਉਹਦੇ ਵਿੱਚ ਜਿਹੜਾ ਡਾਟਾ ਹੈਗਾ ਉਹ ਤਾਂ ਸਾਰਿਆਂ ਕੋਲ ਹੈਗਾ, ਪਰ ਉਹ ਡਾਟੇ ਨੂੰ ਕਿੰਨੀ ਕੁਇਕਲੀ ਤੁਸੀਂ ਰੈਕਗਨਾਈਜ਼ ਕਰਦੇ ਆ, ਕਿੰਨੀ ਕੁਇਕਲੀ ਉਹ ਡਾਟਾ ਜਿਹੜਾ ਆ ਤੁਹਾਨੂੰ ਨੋਟੀਫਿਕੇਸ਼ਨ ਭੇਜਦਾ ਆ, ਔਰ ਕਿੰਨੀ ਕੁਇਕਲੀ ਤੁਸੀਂ ਜਿਹੜੀ ਆ ਉਹ ਚੀਜ਼ ਨੂੰ ਸਮਝਦੇ ਆ, ਉਨੀ ਦੇਰ ਤੱਕ ਤੁਹਾਨੂੰ ਜਿਹੜਾ ਆ ਉਹ ਡਾਟੇ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਸੋ ਉੱਥੇ ਟੈਕਨੋਲੋਜੀ ਕੰਪਨੀਜ਼ ਐਸੀਆਂ ਦੇਖੀਆਂ ਹੈਗੀਆਂ। ਹੁਣ ਟਰੱਕਿੰਗ ਦੇ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਮਲਟੀਪਲ ਵਿੰਡੋਜ਼ ਖੋਲ ਕੇ ਰੱਖਣੀਆਂ ਪੈਂਦੀਆਂ ਆ ਟੂ ਟਰੈਕ ਐਵਰੀਥਿੰਗ, ਟੂ ਮੇਕ ਸ਼ੋਰ ਕਿ ਐਵਰੀਥਿੰਗ ਇਜ਼ ਫਾਈਨ, ਹੈ ਨਾ। ਜੇ ਡਿਸੀਜਨ ਲੈਣਾ ਕੋਈ, ਪਹਿਲਾਂ ELD ਦੇ ਆਵਰਸ ਦੇਖਣੇ ਪੈਂਦੇ ਆ, ਫਿਰ ਤੁਹਾਨੂੰ ਟਰੈਕਿੰਗ ਦੇਖਣੀ ਪੈਂਦੀ ਆ, ਕਸਟਮਰ ਅਪਡੇਟਸ, ਮਤਲਬ ਮਲਟੀਪਲ ਵਿੰਡੋਜ਼ ਆ, ਹੈ ਨਾ। ਤੇ ਹੁਣ ਟੈਕਨੋਲੋਜੀ ਇਦਾਂ ਦੀ ਆ ਚੁੱਕੀ ਆ ਕਿ ਜਿਹੜੀ ਵਿੱਚ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਆ ਸਾਰੇ ਪਾਸੋਂ ਇਕੱਠੀ ਕਰਕੇ ਇੱਕ ਜਗ੍ਹਾ ਜਿਹੜੀ ਆ ਲਿਆਂਦੀ ਜਾਂਦੀ ਆ, ਔਰ ਉੱਥੋਂ ਤੁਹਾਨੂੰ ਰਾਈਟ ਵੇ ਜਿਹੜਾ ਉਹ ਦੱਸਿਆ ਜਾਂਦਾ ਹੈ ਕਿ ਕਿੱਥੇ ਕੀ ਹੋ ਰਿਹਾ ਤੁਹਾਡੀ ਕੰਪਨੀ 'ਚ। ਸੋ ਮੇਰੇ ਖਿਆਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਕੰਪਨੀਆਂ, ਇਹੋ ਜਿਹੇ ਕੰਮ ਜਿਹੜੇ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਤਾਂ ਕਿ ਤੁਹਾਨੂੰ ਤੁਹਾਡੇ ਜਿਹੜਾ ਇਨਫੋਰਮੇਸ਼ਨ ਆ, ਜਿਹੜਾ ਡੇਟਾ ਆ, ਜਾਂ ਜਿਹੜਾ ਤੁਹਾਡੇ ਕੋਲ ਇਸ ਵੇਲੇ ਚੀਜ਼ਾਂ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਹੈਗੀਆਂ, ਉਹਨੂੰ ਮੈਕਸਿਮਾਈਜ਼ ਕਿੱਦਾਂ ਕਰਨਾ ਹੈਗਾ, ਉਹਦੀ ਯੂਸੇਜ ਕਿੱਦਾਂ ਕਰਨੀ ਹੈਗੀ ਆ। ਮੇਰੇ ਖਿਆਲ ਦੇ ਵਿੱਚ ਉਹ ਬਹੁਤ ਵੱਡਾ ਜਿਹੜਾ ਫਰਕ ਹੈਗਾ। ਹੁਣ ਜੇ ਤੁਹਾਨੂੰ ਇਮੀਡੀਏਟਲੀ ਰਾਜਕਰਨ, ਮੰਨ ਲਓ ਕਿ ਜਦੋਂ ਕਿਸੇ ਦਾ ਟ੍ਰੇਲਰ ਚੋਰੀ ਹੁੰਦਾ, ਠੀਕ ਹੈ ਨਾ, ਜੇ ਤੁਹਾਡਾ ਸਿਸਟਮ ਇਮੀਡੀਏਟਲੀ ਤੁਹਾਨੂੰ ਦੱਸਦਾ ਹੈ, ਤੁਹਾਨੂੰ ਕਾਲ ਕਰਕੇ ਦੱਸਦਾ ਹੈ ਕਿ ਤੁਹਾਡਾ ਟ੍ਰੇਲਰ ਜਿਹੜਾ ਹੈ ਉਹ ਵਿਦਆਊਟ ਟਰੈਕਟਰ ਮੂਵ ਹੋ ਰਿਹਾ, ਕੀ ਤੁਸੀਂ ਉਹਦੇ ਵੱਲ ਧਿਆਨ ਨਹੀਂ ਦਿਓਗੇ? ਜੇ ਰਾਈਟ ਵੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗੇ, ਰਾਈਟ ਵੇ ਤੁਹਾਨੂੰ ਇਨਫੋਰਮੇਸ਼ਨ ਮਿਲੇ, ਠੀਕ ਹੈ ਨਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਟੈਕਨੋਲੋਜੀ ਦੇ ਨਾਲ ਸਾਨੂੰ ਚੱਲਣਾ ਪੈਣਾ। ਇਹ ਜਿਹੜੀ ਥੈਫਟ ਹੈਗਾ ਆ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨੂੰ ਟੈਕਨੋਲੋਜੀ ਦੇ ਨਾਲ ਹੱਲ ਕਰਨ ਦੀ ਲੋੜ ਹੈਗੀ ਆ, ਕਿਉਂਕਿ ਹਿਊਮਨ ਜਿਹੜੀ ਚੀਜ਼ ਹੈਗੀ ਆ, ਹਿਊਮਨ ਜਿਹੜਾ ਫਿਰ ਵੀ ਕਿਤੇ ਨਾ ਕਿਤੇ ਗਲਤੀਆਂ ਕਰ ਜਾਂਦਾ ਹੈਗਾ, ਕਿਤੇ ਕਿਤੇ ਨਜ਼ਰ ਅੰਦਾਜ਼ ਹੋ ਜਾਂਦੀਆਂ ਚੀਜ਼ਾਂ, ਪਰ ਟੈਕਨੋਲੋਜੀ ਜਿਹੜੀ ਹੈਗੀ ਆ ਉਹਨੂੰ ਆਪਣੀ ਕਹਿੰਦੇ ਨੇ ਨਾ, ਆਪਣੇ ਬੈਨੀਫਿਟ ਵਾਸਤੇ ਯੂਜ਼ ਕਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਇੱਥੇ ਮੈਨੂੰ ਲੱਗਦਾ ਟਰੱਕਿੰਗ ਇੰਡਸਟਰੀ ਦੇਖੋ ਕਿੰਨੀ ਵੱਡੀ ਆ। ਚਲੋ ਟੈਸਲਾ ਵਾਲੇ ਦਾ ਜਿੰਨਾ ਜ਼ੋਰ ਆ ਉਹਨਾਂ ਤਾਂ ਸ਼ਾਇਦ ਨਹੀਂ ਆ, ਉਹਨਾਂ ਨੇ $200 ਮਿਲੀਅਨ ਲਾਇਆ। ਚਲੋ ਟਰੰਪ ਪ੍ਰਸ਼ਾਸਨ ਦੇ ਵਿੱਚ ਹੁਣ ਜਦੋਂ ਉਹਨਾਂ ਗੱਡੀਆਂ ਨੂੰ ਕੋਈ ਤੋੜਦਾ, ਅੱਗ ਲਾਉਂਦਾ, ਤੇ ਅਗਲੇ ਕਹਿੰਦੇ ਡੋਮੈਸਟਿਕ ਟੈਰਰਿਜ਼ਮ ਦਾ ਚਾਰਜ ਲਾਉਣਾ। ਹੁਣ ਇਹ ਭਾਈ ਆਮ ਲੋਕਾਂ ਦੀ ਵੀ ਸੁਣਨ, ਇਹ ਵੀ ਜਿਹੜਾ ਜ਼ੋਰ ਪ੍ਰੈਸ਼ਰ ਪਾਉਣ ਵੀ ਜੇ ਕੋਈ ਇਦਾਂ ਦਾ ਕੰਮ ਟਰੱਕਿੰਗ ਵਾਲਿਆਂ ਦੇ ਨਾਲ, ਆਮ ਗੱਡੀਆਂ ਦੇ ਨਾਲ ਵੀ ਜਿਹੜਾ ਉਹ ਕਰਦਾ ਆ, ਉਹਨਾਂ ਉੱਤੇ ਵੀ ਇਦਾਂ ਦੇ ਜਿਹੜੇ ਚਾਰਜ ਜਿਹੜੇ ਤਗੜੇ ਲਾਉਣ, ਤਾਂ ਫਿਰ ਲੋਕਾਂ ਨੂੰ ਥੋੜੇ ਕੰਨ ਹੋਣਗੇ। ਨਹੀਂ ਤਾਂ ਕ੍ਰਾਈਮ ਕਰੀ ਜਾਓ, ਉਹਦਾ ਕੋਈ ਥੋਹ ਪਤਾ ਹੀ ਨਹੀਂ, ਕੁਛ ਉਸ ਦੇ ਉੱਤੇ ਕੋਈ ਨਾ ਕੋਈ ਚਾਰਜ ਕਰਨਾ, ਜੇ ਫੜ ਵੀ ਲਿਆ ਤਾਂ ਉਹਨਾਂ ਨੂੰ ਛੱਡ ਦੇਣਾ। ਸੋ ਇਦਾਂ ਦੀ ਕੋਈ ਸਖਤੀ ਜਿਹੜੀ ਉਹ ਕਰਨੀ ਪੈਣੀ, ਅਦਰਵਾਈਜ਼ ਇਹ ਕਾਂਡ ਜਿਹੜੇ ਉਹ ਚੱਲਦੇ ਹੀ ਰਹਿਣੇ ਆ। ਤੇ ਅਫਸੋਸ ਦੇ ਨਾਲ ਹਰਜੋਤ ਜੀ, ਰਮਨ ਜੀ, ਵੀ ਅਫਸੋਸ ਦੇ ਨਾਲ ਵੀ ਆਪਣੀ ਕਮਿਊਨਿਟੀ ਦੇ ਕਈ ਲੋਕ ਜਿਹੜੇ ਅਜਿਹੇ ਪੁੱਠੇ ਕੰਮਾਂ 'ਚ ਫਸਦੇ ਜਾ ਰਹੇ ਆ, ਤੇ ਉਹ ਬਾਰ-ਬਾਰ ਜਿਹੜਾ ਉਹਨਾਂ ਦਾ ਨਾਮ ਕਈ ਜਿਹੜੀਆਂ ਚੀਜ਼ਾਂ ਦੇ ਵਿੱਚ ਆਉਂਦਾ ਆ। ਇਹ ਨਹੀਂ ਕਹਿੰਦੇ ਵੀ ਬਾਕੀ ਨਹੀਂ ਕਰਦੇ, ਬਾਕੀ ਵੀ ਕਰਦੇ। ਹੁਣ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਜੁੜੇ ਆ, ਆਪਣਿਆਂ ਦਾ ਆਪਾਂ ਨੂੰ ਥੋੜਾ ਜ਼ਿਆਦਾ ਜਲਦੀ ਜਿਹੜਾ ਉਹ ਪਤਾ ਲੱਗ ਜਾਂਦਾ। ਸੋ ਇਦਾਂ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰੋ, ਪਰਹੇਜ਼ ਕਰੋ, ਤੇ ਬਾਕੀ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਓ। ਏਡੀ ਵੱਡੀ ਤੁਹਾਡੀ ਇੰਡਸਟਰੀ ਆ ਵੀ ਤੁਸੀਂ ਦਬਾਅ ਪਾ ਕੇ ਉਹਨਾਂ ਦੇ ਉੱਤੇ ਇਹ ਚੀਜ਼ਾਂ ਕਰਾਓ ਵੀ ਇਦਾਂ ਦੇ ਸਖਤ ਕਾਨੂੰਨ ਜਿੱਦਾਂ ਟੈਸਲਾ ਦੇ ਭੰਨ ਤੋੜ ਮਾਮਲੇ 'ਚ ਲਿਆਂਦੇ ਜਾ ਰਹੇ ਆ, ਉਦਾਂ ਹੀ ਜਿਹੜੀ ਆ ਬਾਕੀ ਆਮ ਗੱਡੀਆਂ ਤੇ ਟਰੱਕਾਂ ਦੇ ਮਾਮਲੇ ਦੇ ਵਿੱਚ ਵੀ ਇਦਾਂ ਦੇ ਜਿਹੜੇ ਆ ਸਖਤ ਕਾਨੂੰਨ ਲਿਆਉਣ ਦੀ ਜ਼ਰੂਰਤ ਹੈ। ਰਾਤਰਨ ਇਹਦੇ ਨਾਲ ਇੱਕ ਚੀਜ਼ ਹੋਰ ਵੀ ਜਿਹੜੀ ਲਾਅ ਐਨਫੋਰਸਮੈਂਟ ਨਾਲ ਗੱਲ ਕਰਨ ਦੇ ਬਾਅਦ ਵੀ ਪਤਾ ਲੱਗੀ ਆ, ਕੰਪਨੀਜ਼ ਨਾਲ ਗੱਲ ਕਰਨ ਤੋਂ ਬਾਅਦ ਵੀ ਪਤਾ ਲੱਗੀ ਆ, ਜਿਹੜੀ ਇਹੋ ਜਿਹੀਆਂ ਚੋਰੀਆਂ ਹੈਗੀਆਂ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਵਿੱਚ
60 to 70% ਤੱਕ ਦਾ ਜਿਹੜਾ ਇੰਟਰਨਲ ਹੱਥ ਦੱਸਿਆ ਜਾਂਦਾ ਆ ਘਰ ਦਾ 35 ਲੰਕਾ ਢਾਉਂਦਾ ਆ। ਹਾਂ, ਇੰਟਰਨਲ ਹੱਥ ਹੈਗਾ। ਸੋ ਮੇਰੇ ਕਹਿਣ ਦਾ ਭਾਵ ਇਹ, ਮੁੱਦਾ ਚੱਕਣ ਦਾ ਭਾਵ ਇਹ ਆ ਕਿ ਸਾਨੂੰ ਜਦੋਂ ਵੀ ਅਸੀਂ ਹਾਇਰਿੰਗ ਕਰਦੇ ਹਾਂ, ਜਦੋਂ ਵੀ ਅਸੀਂ ਕੁਝ ਵੀ ਕਰਦੇ ਹੈਗੇ ਆ, ਉਹਦਾ ਵੈਟਿੰਗ ਪ੍ਰੋਸੈਸ ਜਿਹੜਾ ਉਹ ਸਿਗਨੀਫੀਕੈਂਟ ਹੋਣਾ ਚਾਹੀਦਾ। ਉਹਦਾ ਵੈਟਿੰਗ ਪ੍ਰੋਸੈਸ ਜਿਹੜਾ ਉਹਨੂੰ ਹਾਇਰ ਕਰਨ ਦੇ ਵੇਲੇ ਚੈੱਕਅਪ, ਬੈਕਗਰਾਊਂਡ ਚੈੱਕ, ਇਹ ਚੀਜ਼ਾਂ ਅਸੀਂ ਬੈਕਗਰਾਊਂਡ ਚੈੱਕ ਨੂੰ ਕੀ ਮੇਅਰ $50 ਲੱਗਦੇ ਹੈਗੇ ਆ। ਜੇ ਤੁਸੀਂ ਬੈਕਗਰਾਊਂਡ ਚੈੱਕ ਕਰਦੇ ਹੈਗੇ ਆ ਤੇ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਬੰਦੇ ਦੀ ਕੀ ਐਕਟੀਵਿਟੀ ਹੈਗੀ ਆ, ਪਹਿਲਾਂ ਬੰਦਾ ਕਿੱਦਾਂ, ਕੀ ਉਹਦੀ ਕ੍ਰਿਮੀਨਲ ਐਕਟੀਵਿਟੀ ਹੈਗੀ ਨਹੀਂ ਹੈਗੀ। ਕਿਉਂ ਜਿਹੜੀਆਂ ਅਮਰੀਕਨ ਕੰਪਨੀਆਂ ਸੀਗੀਆਂ ਹਮੇਸ਼ਾ ਇਹ ਬੈਕਗਰਾਊਂਡ ਚੈੱਕ, ਹਰ ਚੀਜ਼ਾਂ ਜਿਹੜੀਆਂ ਚੈੱਕ ਉਹ ਕਰਦੀਆਂ ਸੀਗੀਆਂ। ਸੋ ਇਹਦੇ ਲਈ ਮੇਰੇ ਖਿਆਲ ਦੇ ਵਿੱਚ ਜਿਹੜੀ ਹਾਇਰਿੰਗ ਪ੍ਰੋਸੈਸ ਹੈਗਾ ਕਿਸੇ ਵੀ, ਚਾਹੇ ਮਹਿਕਮੇ ਦਾ ਹੈਗਾ, ਚਾਹੇ ਉਹ ਡਰਾਈਵਰ ਆ, ਚਾਹੇ ਉਹ ਇਨਸਾਈਡ ਆਫਿਸ ਆ, ਚਾਹੇ ਕੁਛ ਵੀ ਆ, ਜਿਹੜਾ ਵੈਟਿੰਗ ਪ੍ਰੋਸੈਸ ਹੈਗਾ ਉਹ ਬਹੁਤ ਜ਼ਰੂਰੀ ਹੈਗਾ। ਉਹਦੇ ਵਿੱਚ ਧਿਆਨ ਦੇਣ ਦੀ ਲੋੜ ਹੈਗੀ ਆ। ਸਾਡੇ ਵਿੱਚ ਉਹ ਜਿਹੜਾ ਵੈਟਿੰਗ ਪ੍ਰੋਸੈਸ ਹੈਗਾ ਉਹ ਬਿਲਕੁਲ ਆਲਮੋਸਟ ਕੁਝ ਕੰਪਨੀਆਂ ਨੂੰ ਛੱਡ ਕੇ ਆਲਮੋਸਟ ਜ਼ੀਰੋ ਦੇ ਬਰਾਬਰ ਹੈਗਾ। ਜੀ ਨਹੀਂ, ਬਿਲਕੁਲ ਇਹ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਆ, ਤਾਂ ਹੀ ਜਿਹੜਾ ਉਹ ਬਚਾਅ ਜਿਹੜਾ ਇਸ ਵਿੱਚ। ਜੀ ਸੋ ਬਿਲਕੁਲ ਗੱਲਾਂ ਇਹ ਨਹੀਂ, ਇੱਕ ਇਹ ਵੀ ਖਬਰ ਆ ਰਹੀ ਵੀ ਕਹਿੰਦੇ ਫੇਕ ਟਰੱਕਿੰਗ ਕੰਪਨੀ ਨੇ ਟੈਨਸੀ ਦੇ ਵਿੱਚ ਜਿਹੜੇ 2 ਲੋਡ ਬੀਫ ਦੇ ਜਿਹੜੇ ਚੱਕ ਲਏ $3.5 ਲੱਖ ਦੇ ਸੀਗੇ। ਤੇ ਸਾਊਥ ਈਸਟਰਨ ਪ੍ਰੋਵੀਜ਼ਨ ਮੀਟ ਪੈਕਿੰਗ ਪਲਾਂਟ, ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਜਦੋਂ ਜਿੱਥੇ ਜਿਹੜੇ ਕੰਪਨੀ ਨੇ ਮੰਗਾਏ ਸੀ ਵੀ ਭਾਈ ਸਾਡੇ ਤਾਂ ਲੋਡ ਹੀ ਨਹੀਂ ਪਹੁੰਚੇ ਹੈਗੇ, ਤੇ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਕੰਪਨੀ ਕੋਈ ਫੇਕ ਸੀਗੀ। ਕੰਟਰੈਕਟਰ ਕੋਈ ਲਿਸਟ ਟਰੱਕਿੰਗ ਸੇਲ ਸੀ, ਉਹਨਾਂ ਦਾ ਡਿਸਪੈਚਰ ਅਹਿਮਦ ਵੈਂਗੀ ਕਰਕੇ ਨਾਮ ਦੱਸਿਆ ਆ, ਤੇ ਉਹ ਬਾਅਦ ਚ ਨਾ ਈਮੇਲ ਨਾ ਫੋਨ ਕੁਛ ਚੱਕਦੇ ਕਰਤੇ। 80,000 ਪਾਉਂਡ ਦੀ ਬੀਫ ਸੀ, $3.5 ਲੱਖ। ਇਹ ਫਿਰ ਉਹ ਜਿਹੜਾ ਪਹਿਲਾ ਫਰਾਡ ਹੋ ਰਿਹਾ ਸੀ ਰਜਿਸਟ੍ਰੇਸ਼ਨ ਚ ਵੀ ਕਿਸੇ ਦਾ ਕੁਝ ਵੀ ਕਰ ਦਿੰਦਾ, ਇਦਾਂ ਦੀਆਂ ਚੀਜ਼ਾਂ ਰੁਕ ਸਕਦੀਆਂ ਇਹਦੇ ਨਾਲ? ਫਿਰ ਜਿਹੜਾ ਮੋਟਸ ਦੇ ਨਾਲ ਬਿਲਕੁਲ ਡੈਫੀਨਿਟਲੀ ਦੈਟਸ ਬੇਸਿਕਲੀ ਇਹੋ ਹੀ ਸਾਰਾ ਮੁੱਦਾ ਹੈਗਾ। ਦੇਖੋ ਜਿਹੜੀਆਂ ਕੰਪਨੀਆਂ ਡੁਪਲੀਕੇਟ ਹੋ ਰਹੀਆਂ ਹੈਗੀਆਂ ਜਾਂ ਜਿਹੜੀਆਂ ਕੰਪਨੀਆਂ ਇਸ ਮਕਸਦ ਨਾਲ ਖੋਲੀਆਂ ਜਾ ਰਹੀਆਂ ਕਿ ਅਸੀਂ ਫਰਾਡ ਕਰਨਾ ਹੈਗਾ, ਉੱਥੇ ਹੁਣ ਤੁਸੀਂ ਦੱਸੋ ਵੀ ਕੋਈ ਵੀ ਬੰਦਾ ਆਪਣਾ ਰੀਅਲ ਲਾਇਸੈਂਸ ਦੇ ਕੇ, ਆਪਣੇ ਫੇਸ ਦੀ ਸਾਰੀ ਦੇ ਕੇ, ਸਾਰੀ ਆਈਡੀ ਕਰਵਾ ਕੇ ਉਹ ਫਰਾਡ ਕਰਨ ਯੋਗ ਰਹਿ ਜਾਊਗਾ ਫਿਰ ਮੁੜ ਕੇ? ਬਈ ਪਾਸਵਰਡ ਸਾਂਭ ਕੇ ਰੱਖਿਓ ਆਪਣੇ, ਜਿਹੜਾ ਸਾਰੇ ਜਾਣੇ, ਉਹ ਕਿਸੇ ਦੇ ਨਾਲ ਨਹੀਂ ਸ਼ੇਅਰ ਕਰਨੇ। ਇਹ ਚੀਜ਼ ਜ਼ਰੂਰੀ ਆ ਬਾਅਦ ਚ ਆਪਾਂ। ਨਹੀਂ, ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਚੀਜ਼ਾਂ ਕਰਕੇ ਤਾਂ ਸਖਤ ਕਾਨੂੰਨ ਬਣ ਰਹੇ ਆ। ਇਹਨਾਂ ਚੀਜ਼ਾਂ ਨਹੀਂ, ਇਹ ਲੋੜ ਸੀ, ਆਈ ਥਿੰਕ ਲੇਟ ਨੇ, ਚਲੋ ਦੇਰ ਆਏ ਦੁਰਸਤ ਆਏ, ਆਉਣਾ ਚਾਹੀਦਾ, ਜ਼ਰੂਰੀ ਆ। ਇੰਡਸਟਰੀ ਬਹੁਤ ਜ਼ਿਆਦਾ ਇਸ ਦੇ ਨਾਲ ਸੈਟਬੈਕ ਚ ਆ, ਅੱਗੇ ਕੰਮ ਸਲੋ ਚੱਲਦਾ ਹੈ, ਤੇ ਉੱਤੋਂ ਬੰਦੇ ਦੇ ਉੱਤੇ ਜੇ ਇਦਾਂ ਦਾ ਕੰਮ ਹੋ ਜਾਵੇ, ਇੰਸ਼ੋਰੈਂਸ ਨੇ ਪਤਾ ਨਹੀਂ ਕਵਰ ਕਰਨਾ ਨਹੀਂ ਕਰਨਾ, ਕੀ ਹੋਣਾ ਬਾਅਦ ਚੋਂ, ਫਿਰ ਹੋਰ ਸਿਆਪਾ ਪੈ ਜਾਣਾ। ਕੱਲ ਇੱਕ ਪਾਰਟੀ ਤੇ ਸੀਗੇ ਰਮਨ ਜੀ, ਤਾਂ ਉੱਥੇ ਵੀ ਇੱਕ ਜਿਹੜੇ ਸਾਨੂੰ ਟਰੱਕਰ ਵੀਰ ਇੱਕ ਮਿਲਿਆ, ਉਹ ਕਹਿੰਦਾ ਯਾਰ ਮੇਰੇ ਆਈਡੀ ਤੋਂ ਕਿਸੇ ਨੇ ਇਦਾਂ ਕਰਤਾ, ਸਿਗਾਰ ਦਾ ਲੋਡ ਜਿਹੜਾ ਉਹ ਚੋਰੀ ਪੈ ਗਿਆ, ਹੁਣ ਉਹਦੇ ਸਿਰ ਜਿਹੜਾ ਕਹਿੰਦਾ ਪੈ ਗਿਆ ਆ, ਤੇ ਉਹਦੇ ਰੈਕਟ ਦੇ ਉੱਤੇ ਹੁਣ ਉਹ ਸ਼ੋਅ ਕਰੀ ਜਾਂਦਾ, ਲੋਡ ਲੱਭਣੇ ਜਿਹੜੇ ਆ ਮਿਲਣੇ ਨਵੇਂ ਔਖੇ ਹੋ ਗਏ ਆ। ਸੋ ਇਹੋ ਜਿਹੇ ਪ੍ਰੋਸੈਸ ਦੇ ਵਿੱਚ ਉਹ ਬੰਦਾ ਕੀ ਕਰ ਸਕਦਾ? ਦੇਖੋ ਜ਼ਿਆਦਾ ਕੁਛ ਤਾਂ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ, ਪਰ ਮੈਂ ਇੱਕ ਗੱਲ ਦੱਸ ਦਿਆਂ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਬਿਗੇਸਟ ਇਸ਼ੂ ਇਸ ਵੇਲੇ ਹੈਗਾ, ਜਿਹਦੇ ਬਾਰੇ ਦੇ ਵਿੱਚ ਜੇ ਕੋਈ ਵੀ ਇਸ ਵੇਲੇ ਮੇਰਾ ਵੀਰ ਭੈਣ ਭਰਾ ਸੁਣਦਾ ਆ, ਜਦੋਂ ਅਸੀਂ ਟੂ ਮੈਨੀ ਚੀਜ਼ਾਂ ਮਿੰਗਲ ਕਰ ਦਿੰਦੇ ਆ, ਇੱਕ ਕਿਸੇ ਕੰਪਨੀ ਦਾ ਟਰੱਕ ਆ, ਟ੍ਰੇਲਰ ਕਿਸੇ ਦਾ ਆ, ਲੋਡ ਕਿਸੇ ਨੇ ਚੁਕਾਇਆ ਆ, ਠੀਕ ਆ, ਜਦੋਂ ਲੋਡ ਏਦਾਂ ਮਿਕਸਅਪ ਹੁੰਦੇ ਆ, ਜਦੋਂ ਹੁਣ ਮੈਨੂੰ ਪਿਛਲੇ ਵੀ ਕਾਲ ਆਈ, 3 ਕੰਪਨੀਆਂ, ਉਹ ਆਪਣੇ ਚਾਚੇ ਤਾਏ ਦੇ ਜਾਂ ਮਾਮੇ ਦੇ ਏਦਾਂ ਮੁੰਡੇ ਹੈਗੇ ਆ, ਉਹਨਾਂ ਦੇ ਟ੍ਰੇਲਰ ਵੀ ਮਿਕਸਅਪ ਹੋਏ ਆਪਸ ਚ, ਲੋਡ ਵੀ ਇੱਕ ਦੂਜੇ ਦੇ, ਕੰਪਨੀ ਇੱਥੇ ਚੱਕ ਕੇ ਇਹਨੂੰ ਦੇਤਾ, ਉਹਨੇ ਕਵਰ ਕਰਤਾ, ਇਹਨੇ ਕਰਤਾ। ਉਹ ਤਿੰਨੇ ਕੰਪਨੀਆਂ ਜਿਹੜੀਆਂ ਆ ਉਹ ਹਾਈਵੇ ਐਪ ਦੇ ਵਿੱਚ ਬੈਨ ਕਰਤੀਆਂ ਉਹਨਾਂ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਤੁਸੀਂ ਕੰਮ ਕਰਨਾ ਹੈਗਾ, ਜੇ ਤੁਸੀਂ ਟਰੱਕਿੰਗ ਦਾ ਕੰਮ ਕਰਨਾ ਹੈਗਾ, ਆਪਣੇ ਨਾਂ ਤੇ, ਆਪਣੀ ਕੰਪਨੀ ਥੱਲੇ ਸਿਰਫ ਆਪ ਕਰੋ, ਆਪਣਾ ਲੋਡ ਸਿਰਫ ਆਪਣੇ ਨਾਂ ਤੇ ਚੁੱਕੋ ਤੇ ਆਪ ਹੀ ਕਵਰ ਕਰੋ। ਜੇ ਤੁਸੀਂ ਆਪ ਨਹੀਂ ਕਵਰ ਕਰ ਸਕਦੇ ਤੇ ਲੋਡ ਨਾ ਲਓ, ਕਿਉਂਕਿ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਹ ਆ, ਅਸੀਂ ਲੋਡ ਚੱਕ ਲਈਦਾ, ਮੁੜ ਕੇ ਕਵਰ ਨਹੀਂ ਕਰੀਦਾ, ਮੁੜ ਕੇ ਬਾਹਰ ਵੇਚ ਦਈਦਾ। ਉਹ $200, $400, $500 ਪਿੱਛੇ ਆਪਾਂ ਬਾਹਰ ਲੋਡ ਵੇਚੀਦਾ, ਉਹ ਜਿਹੜਾ ਲੋਡ ਵਿਕਿਆ ਆ ਉਹ ਫਿਰ ਮਤਲਬ ਓਪਨ ਫॉर ਪ੍ਰੋਬਲਮ ਆ, ਠੀਕ ਹੈ ਨਾ। ਸੋ ਇਹ ਸਾਡੀ ਕਮਿਊਨਿਟੀ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਆ। ਮੈਂ ਜਿੰਨੇ ਵੀ ਬੰਦਿਆਂ ਦੀ ਇਸ਼ੂ ਸੁਣਿਆ ਹੈਗਾ, ਉਹਨਾਂ ਦੇ ਵਿੱਚ 90% ਇਸ਼ੂ ਇਸੇ ਕਰਕੇ ਹੀ ਆ, ਉਹ ਯਾਰ ਸਾਡੇ ਕੋਲ ਲੋਡ ਕਵਰ ਨਹੀਂ ਸੀ ਹੁੰਦਾ, ਅਸੀਂ ਅੱਗੇ ਦਿੱਤਾ, ਅਸੀਂ ਫਲਾਣੇ ਦਿੱਤਾ, ਉਹ ਉਹਨੂੰ ਦਿੱਤਾ, ਇਹਨੂੰ ਦਿੱਤਾ, ਮਤਲਬ
ਤੁਸੀਂ ਯਕੀਨ ਮੰਨਿਓ, ਤੁਸੀਂ ਪਹਿਲੇ 2 ਮਿੰਟ ਦੇ ਵਿੱਚ ਗੱਲ ਸੁਣਨ ਤੋਂ ਬਾਅਦ ਤੁਸੀਂ ਐਕਚੁਅਲੀ ਸਮਝ ਨਹੀਂ ਪਾਉਂਦੇ ਵੀ ਐਕਚੁਅਲੀ ਹੋਇਆ ਕੀ ਆ। ਇੰਨੀ ਕਨਫਿਊਜ਼ਨ ਜਿਹੜੀ ਆ ਇੰਨਾ ਤੁਹਾਡੀ ਗੁੰਝਲਦਾਰ ਲੋਕਾਂ ਦੇ ਮਸਲਾ ਵਿੱਚ ਬਣਿਆ ਹੈ। ਹੁੰਦਾ। ਜੀ Yeah. ਬਾਕੀ ਸਰੋਤਿਓ, ਜੇ ਤੁਹਾਡਾ ਕੋਈ ਸਵਾਲ ਆ, ਤੁਸੀਂ ਕੋਈ ਪੁੱਛਣਾ ਚਾਹੁੰਦੇ ਆ, ਕੋਈ ਗੱਲ ਹੈ ਟਰੱਕਿੰਗ ਇੰਡਸਟਰੀ ਨਾਲ ਜੁੜੀ ਹੋਈ, ਤਾਂ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਜੁੜੇ ਨੇ ਆਪਣੇ ਨਾਲ ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਨਾ ਜਿਹੜਾ ਤੁਸੀਂ ਆਪਣੇ ਬੰਦੇ ਨਹੀਂ ਉਹਨਾਂ ਕਰਦੇ ਹੈਗੇ ਟਰੱਕਾਂ ਦੇ ਖਾਤਰ, ਸਭ ਤੋਂ ਵੱਡਾ ਘਪਲਾ ਕਰਦੇ ਆ ਸਮਾਲੀਅਨ। ਸਾਡੇ ਇੱਥੇ $250 ਮਿਲੀਅਨ ਦਾ ਘਪਲਾ ਕੀਤਾ ਨੇ ਫੀਡ ਦ ਚਿਲਡਰਨ। ਆਪਣੇ ਬੰਦੇ ਨੂੰ ਤਾਂ ਬਲੇਮ ਲੱਗ ਰਿਹਾ, ਇੱਕ ਸਭ ਤੋਂ ਜ਼ਿਆਦਾ ਇਹ ਕਰਦੇ ਨੇ ਉਰੇ। ਨਹੀਂ ਭਾਜੀ, ਬਲੇਮ ਨਹੀਂ ਲੱਗ ਰਿਹਾ, ਪ੍ਰੂਫ ਹੈਗੇ ਆ। ਡੋਂਟ ਵਰੀ ਅਬਾਊਟ ਦੈਟ। ਬਲੇਮ ਨਹੀਂ, ਪ੍ਰੂਫ ਹੈਗੇ ਆ। ਇਹ ਪਹਿਲਾਂ ਰਾਜਕਰ ਵੀਰ ਨੇ ਕਿਹਾ ਵੀ ਹੋਰ ਵੀ ਕਰਦੇ ਆ, ਆਪਾਂ ਤੁਸੀਂ ਸੁਣਿਆ ਨਾ, ਪਰ ਆਪਣੇ ਬੰਦੇ ਵੀ ਇਨਵੋਲਵ ਆ। ਤੁਸੀਂ ਕਿੰਨੀਆਂ ਖਬਰਾਂ ਸੁਣਦੇ ਆ, ਆਪਾਂ ਸੁਣਾਣੀ ਆ ਤੁਹਾਨੂੰ ਉੱਥੇ। ਇਹ ਅਸੀਂ ਇਹ ਥੋੜੀ ਕਹਿ ਰਹੇ, ਅਸੀਂ ਤੁਹਾਨੂੰ ਉਹੀ ਕਿਹਾ ਵੀ ਆਪਣੀ ਕਮਿਊਨਿਟੀ ਨਾਲ ਜੁੜੇ ਹੋਣ ਕਰਕੇ ਆਪਣਿਆਂ ਦਾ ਆਪਾਂ ਨੂੰ ਪਤਾ ਲੱਗਦਾ, ਦੂਜੇ ਕਿਹੜਾ ਨਹੀਂ ਕਰਦੇ। ਕੋਈ ਦੁੱਧ ਤੋਤਾ ਤਾਂ ਹੈ ਨਹੀਂ ਇੱਥੇ ਇਸ ਦੁਨੀਆ ਦੇ ਉੱਤੇ। ਹਰ ਕਮਿਊਨਿਟੀ 'ਚ ਇਦਾਂ ਦੇ ਲੋਕ ਜਿਹੜੇ ਵੱਸਦੇ ਆ। ਆਪਣਿਆਂ ਦੀ ਕਰਤੂਤ ਸੁਣ ਲਓ। ਹੁਣ ਖੜ ਜਾਓ, ਇੱਕ ਮਿੰਟ ਹੀ ਦਿਓ ਹੁਣ ਮੈਨੂੰ। ਆ ਕਰਤੂਤ ਦੱਸ ਹੀ ਦਵਾਂ। ਆ ਬੇਕਰਫੀਲਡ ਦਾ ਬੰਦਾ ਆ, ਕਿੰਨੇ 900 ਗ੍ਰਾਮ ਹੈਰੋਇਨ, ਕੋਕੇਨ ਤੇ 450 ਪਾਉਂਡ ਕੋਕੇਨ ਹੈਰੋਇਨ ਦੇ ਨਾਲ ਫੜਿਆ ਗਿਆ ਹੈ ਮੌਰਿਸ ਦੇ ਵਿੱਚ। ਇੱਕ ਜਾਣਕਾਰ ਇਹਨਾਂ ਦਾ ਮਿਲਿਆ ਸੀ, ਕਹਿੰਦਾ ਵੀ ਇਹਨੇ ਨੱਕ ਵਢਾਤੀ, ਸਾਡੀ ਰਿਸ਼ਤੇਦਾਰੀ ਸੀਗੀ, ਤੇ ਕਹਿੰਦਾ ਵੀ ਪਤਾ ਹੀ ਨਹੀਂ ਸੀਗਾ ਵੀ ਬੰਦਾ ਇਦਾਂ ਦਾ ਹੋ ਸਕਦਾ। ਕਹਿੰਦਾ ਵੀ ਜਦੋਂ ਪਤਾ ਲੱਗਾ ਵੀ ਕਿਤੇ ਆਹ ਜ਼ਮੀਨ ਲੈ ਲਈ, ਕਿਤੇ ਆਹ ਲੈ ਲਿਆ, ਉਹ ਲੈ ਲਿਆ, ਫਿਰ ਕਹਿੰਦਾ ਸਾਨੂੰ ਵੀ ਠਣਕੀ ਵੀ ਇਹ ਕੁਝ ਕੰਮ ਪੁੱਠਾ ਹੀ ਕਰਦਾ ਆ। ਤੇ ਫੋਟੋ ਆ ਗਈ ਆ ਹੁਣ ਮਿੱਤਰ ਦੀ। ਹੁਣ ਤੁਸੀਂ ਕੀ ਕਰੋਗੇ ਵੀ ਇਹਦੇ ਵਿੱਚ ਕੀ ਆ? 350 ਪਾਉਂਡ ਤੋਂ ਵੱਧ ਉਹਦੀ ਗੱਡੀ ਦੇ ਵਿੱਚੋਂ ਇਹ ਸਮਾਨ ਜਿਹੜਾ ਉਹ ਨਿਕਲਿਆ। ਗ੍ਰੰਡੀ ਕਾਉਂਟੀ ਸਟੇਟ ਅਟਰਨੀ ਆਫਿਸ ਦੀ ਆ ਇਹ ਜਿਹੜੀ ਆ, ਵੀ ਉਸ ਦੇ ਕੋਲ ਕਹਿੰਦੇ ਵੀ 900 ਗ੍ਰਾਮ ਕੋਕੇ, 900 ਗ੍ਰਾਮ ਹੈਰੋਇਨ ਰੋਮਿਸ ਟਰੱਕ ਸਟਾਪ ਦੇ ਉੱਤੇ ਇੰਟੈਂਟ ਟੂ ਡਿਲੀਵਰ ਦੇ ਨਾਲ ਜਿਹੜਾ ਉਹ ਫੜਿਆ। ਫਿਰ ਬਾਅਦ ਦੇ ਵਿੱਚ ਜਦ ਸੇਫਟੀ ਚੈੱਕ ਪ੍ਰੋਸੀਕਿਊਟਰਸ ਦੇ ਦੁਆਰਾ ਕੀਤੀ ਗਈ, ਉਹਦੇ ਟਰੱਕ ਦੇ ਵਿੱਚ ਜਿਹੜਾ ਪਾਰਕ ਕੀਤਾ ਗਿਆ ਸੀ ਉਸਨੇ 16 ਘੰਟਿਆਂ ਤੋਂ, ਤੇ ਟਰੱਕ ਸਟਾਪ ਦੇ ਉੱਤੇ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਦ ਵਹੀਕਲ ਨੂੰ ਉਹਨਾਂ ਨੇ ਸਰਚ ਕੀਤਾ ਤੇ 360 ਪਾਉਂਡ ਜਾਂ ਕਹਿ ਲਓ ਵੀ 163 ਕਿਲੋ ਕੋਕੇਨ, 90 ਪਾਉਂਡ ਜਾਂ 40 ਕਿਲੋ ਜਿਹੜੀ ਹੈਰੋਇਨ ਆ, ਉਹ ਵੀ ਉਸਦੇ ਕੈਬ ਦੇ ਵਿੱਚੋਂ ਜਿਹੜੀ ਉਹ ਮਿਲੀ ਆ, ਉਸਦੇ ਟਰੱਕ ਦੇ ਵਿੱਚੋਂ ਮਿਲੀ ਆ। ਇਲੀਨੋਇਸ ਸਟੇਟ ਪੁਲਿਸ ਨੇ ਇਸ ਦੇ ਬਾਰੇ ਜਿਹੜੀ ਹੁਣ ਜਾਣਕਾਰੀ ਜਿਹੜੀ ਹਰਜੋਤ ਸਿੰਘ ਜੀ, ਰਮਨ ਜੀ ਜਿਹੜੀ ਉਹ ਦਿੱਤੀ ਆ। ਹੁਣ ਕਿੱਦਾਂ ਨਾ ਕਹੀਏ ਵੀ ਆਪਣੀ ਕਮਿਊਨਿਟੀ ਨਹੀਂ ਜੁੜੀ ਹੋਈ, ਕਰਦੇ ਆ ਤਾਂ ਹੀ ਨਾ ਹੁੰਦਾ ਆ। ਇਹ ਤਾਂ ਆਪਾਂ ਫੇਰ ਕਹਿ ਦਈਏ ਨਾ ਵੀ ਸ਼ਾਇਦ ਮਾਲਕਾਂ ਨੇ ਵਿੱਚ ਰੱਖਤੀ ਆ ਰੱਖਤੀ। ਮੈਂ ਤੁਹਾਨੂੰ ਵੀਡੀਓ ਭੇਜੀ ਆ, ਮੈਨੂੰ ਵੀਡੀਓ ਕੱਲ ਆਈ ਆ। ਇਹਦੇ ਵਿੱਚ ਆਪਣਾ ਇੰਡੀਅਨ ਬੰਦਾ ਗੋਰੇ ਨੂੰ ਟਰੱਕ 'ਚ ਬਿਠਾ ਕੇ ਤੇ ਆਪਣੀ ਭੁੱਕੀ ਖਵਾਉਣ ਡਿਆ। ਦੱਸ ਹੁਣ ਉਹਨੂੰ ਕੀ ਕਵਾਂਗੇ? ਇਹਨੂੰ ਸਾਡੇ ਬੰਦੇ ਆ ਵੀਡੀਓ ਪਾ ਕੇ ਦੱਸਦੇ ਆ ਵੀ ਗਲਤ ਕੰਮ ਕਿਵੇਂ ਕਰਨਾ, ELD ਦੀ ਚੋਰੀ ਕਿਵੇਂ ਕਰਨੀ ਆ, ਲੋਡ ਕਿਵੇਂ ਚੱਕਣੇ ਆ, ਭੁੱਕੀ ਕਿਵੇਂ ਖਾਣੀ ਆ। ਮਤਲਬ ਯਾਰ ਤੁਸੀਂ ਹੋਰ ਕਿਹੜੇ ਪ੍ਰੂਫ ਚਾਹੁੰਦੇ ਆ? ਮਤਲਬ ਕਿਹੜੀ ਚੀਜ਼ ਚਾਹੁੰਦੇ ਆ ਤੁਸੀਂ ਵੀ ਨਾ ਹੋਵੇ ਏਦਾਂ ਦੀ ਚੀਜ਼? ਤੁਸੀਂ ਜਿੰਨੇ ਸ਼ਿਪਰ ਇਸ ਵੇਲੇ ਕੰਪਨੀਆਂ ਨੂੰ ਸਿੱਧਾ ਮੂੰਹ ਤੇ ਕਹਿ ਰਹੇ ਆ ਵੀ ਭਾਈ ਅਸੀਂ ਤੁਹਾਨੂੰ ਲੋਡ ਨਹੀਂ ਦੇਣੇ, ਕਿਉਂਕਿ ਪਿਛਲੇ ਸਾਲ ਜਿੰਨੇ ਸਾਡੇ ਲੋਡ ਚੋਰੀ ਹੋਏ ਉਹਨਾਂ 'ਚ 90% ਤੁਹਾਡਾ ਨਾਂ ਆਉਂਦਾ। ਹੁਣ ਤੁਸੀਂ ਕੀ ਇਹ ਚਾਹੁੰਦੇ ਆ ਵੀ ਉਹ 250 ਮਿਲੀਅਨ ਦਾ ਕੋਈ ਕਾਂਡ ਕਰੇ ਤਾਂ ਆਪਣਾ ਨਾਂ ਆਉਣਾ ਆ? ਇਹ ਗੱਲਾਂ ਨਹੀਂ ਹੈਗੀਆਂ। ਆਪਾਂ ਸਿਰਫ, ਸਾਡਾ ਮਕਸਦ ਇਹ ਨਹੀਂਗਾ ਕਿ ਸਾਡੀ ਕਮਿਊਨਿਟੀ ਨੂੰ ਇਦਾਂ ਦਾ ਕੋਈ ਚੀਜ਼ ਕਰਨੀ। ਸਾਡਾ ਸਿਰਫ ਮਕਸਦ ਇਹ ਆ ਕਿ ਆਪਣੇ ਵਿੱਚ ਜਿਹੜਾ ਕੰਮ ਗਲਤ ਹੋ ਰਿਹਾ ਉਹਦੇ ਵੱਲ ਧਿਆਨ ਦਿਓ। ਸਾਰਿਆਂ ਨਾਲੋਂ ਵੱਡੇ ਜਿਹੜੇ ਇਸ ਵੇਲੇ ਪ੍ਰੋਬਲਮ ਹੈਗੀ ਆ, ਉਹ ਪ੍ਰੋਬਲਮ ਇਹ ਆ ਕਿ ਜਦੋਂ ਅਸੀਂ ਖੁਦ ਗਲਤ ਕੰਮ ਹੁੰਦਾ ਦੇਖਦੇ ਆ ਤੇ ਅਸੀਂ ਅੱਖਾਂ ਪਰੇ ਕਰ ਲੈਂਦੇ ਆ। ਉਹ ਸਾਰਿਆਂ ਨੂੰ ਵੱਡਾ ਗੱਲ। ਮੈਂ ਤਾਂ ਦੇਖੋ, ਮੈਂ ਤਾਂ ਵੀਡੀਓ ਦੇਖ ਕੇ ਹੁਣ ਤੁਸੀਂ ਕੱਲੀ ਹੈਰਾਨ ਹੋ ਗਿਆ। ਬੰਦਾ ਯਾਰ ਵੀਡੀਓ ਬਣਾ ਰਹੇ ਗਲਤ ਕੰਮ ਕਰਦੇ ਦੀ। ਤੁਸੀਂ ਤੁਹਾਨੂੰ ਮੈਂ ਵੀਡੀਓ ਭੇਜੀ ਰਾਜਕਰਨ, ਦੇਖ ਲਓ। ਮੈਂ ਥੋੜੀ ਜਿਹੀ ਦੇਖ ਕੇ ਵੀ ਹੱਦ ਹੀ ਹੋ ਗਈ ਯਾਰ। ਕੋਈ ਹੈ ਹੀ ਨਹੀਂ, ਕੋਈ ਸ਼ਰਮ ਨਹੀਂ, ਕੋਈ ਡਰ ਨਹੀਂ। ਗੋਰੇ ਨੂੰ ਮਤਲਬ ਕਿ ਭੁੱਕੀ ਖਵਾਉਣ ਡਿਆ ਉਹਨੂੰ। ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਇੱਕ ਉਹ ਆਪਣਾ ਸਰਦਾਰ ਹੀ ਸੀ, ਪੂਰੀ ਦਾੜੀ ਖੁੱਲੀ, ਤੇ ਮੈਨੂੰ ਲੱਗਦਾ ਸੀਗਾ ਵੀ 60 ਸਾਲਾਂ ਦਾ, ਪੂਰੀ ਬੋਤਲ ਦੀ ਸ਼ਰਾਬ ਫੜੀ ਉਹ ਤੇ ਲੱਤ ਉੱਤੇ ਰੱਖੀ ਉਹ, ਤੇ ਉਹ ਬਹੁਤ ਵੀਡੀਓ ਵਾਇਰਲ ਹੋਈ ਸੀ। ਟਰੱਕ ਚਲਾ ਰਿਹਾ। ਇਦਾਂ ਦੇ ਬੜੇ ਪੁੱਠੇ ਕੰਮ ਕਰਦੇ। ਕੱਲ ਆਪਣੇ ਇੱਕ ਕਾਲਰ ਨੇ ਦੱਸਿਆ, ਰਮਨ ਜੀ, ਹਰਜੋਤ ਜੀ, ਵੀ ਇੱਕ ਦਾ ਐਕਸੀਡੈਂਟ ਹੋਇਆ, ਐਕਸੀਡੈਂਟ ਤੋਂ ਉਹਨੇ ਕੱਢਿਆ ਤੇ ਬਾਅਦ ਚ ਕੀ ਦੇਖਿਆ, ਉਹ ਸ਼ਰਾਬ ਦੀ ਬੋਤਲ ਪਈ ਸੀ ਅੱਧੀ, ਉਹਨੇ ਡੋਲੀ, ਬੋਤਲ ਵਗਾ ਕੇ ਮਾਰੀ। ਫਿਰ ਕਹਿੰਦਾ ਅੰਦਰ ਜਾ ਕੇ ਕਹਿੰਦਾ ਵੀ ਉਹ ਮੇਰਾ ਨਾ ਸਮਾਨ ਆ, ਕਹਿੰਦਾ ਵੀ ਅੰਦਰ ਭੁੱਕੀ ਪਈ ਆ ਕਿ ਪਤਾ ਨਹੀਂ ਡੋਡੇ ਪਏ। ਉਹ ਕਹਿੰਦਾ ਵੀ ਉਹ ਵੀ ਕਢਾ ਦੋ। ਦੇਖ ਲਓ, ਆਹ ਤਾਂ ਹੁਣ ਹਾਲ ਆ। ਆਪ ਤਾਂ ਮਰਨਾ, ਦੂਜਿਆਂ ਨੂੰ ਵੀ ਮਾਰਨਾ। ਫਿਰ ਇਹੋ ਜਿਹੇ ਦੇ ਉੱਤੇ ਜਦੋਂ ਬੋਲਦੇ ਆ, ਫਿਰ ਇਦਾਂ ਦੇ ਲੰਡੂ ਜੇ 4 ਕੁ ਬੰਦੇ ਆ ਮੋਹਰੇ ਗ੍ਰੀਨ ਸਕਰੀਨ ਦੇ ਬਹਿ ਕੇ ਪੁੱਠੀਆਂ ਸਿੱਧੀਆਂ ਜੀਆਂ ਹਰਕਤਾਂ ਕਰਕੇ ਤੇ ਕਹਿੰਦੇ ਵੀ ਰੇਡੀਓ ਵਾਲੇ ਕਿਉਂ ਇਦਾਂ ਕਰਦੇ।
ਇਹ ਇੱਕ ਤੁਹਾਡੇ ਇਲਾਕੇ ਦੇ ਆ ਕੁਛ ਰਮਨ ਜੀ ਵੀ ਉਹ ਇਦਾਂ ਦੇ ਆ ਕਰਨ ਵੀ ਉਹਨਾਂ ਨੂੰ ਇਹ ਆ ਵੀ ਸੱਚ ਨਾ ਦੱਸੋ, ਸਾਨੂੰ ਪੁੱਠੇ ਕੰਮ ਕਰਨ ਦਿਓ। ਯਾਦ ਹੈ ਇੱਕ ਵਾਰੀ ਜਦੋਂ ਭੁੱਕੀ ਫੀਮ ਵਾਲਾ ਮਸਲਾ ਚੱਲਿਆ ਸੀ, ਇੱਕ ਆਇਆ ਸੀ ਬੜਾ ਤੱਤਾ ਜਿਹਾ ਹੁੰਦਾ ਸੀ, ਜਿਹੜਾ ਆਪ ਸਮਗਲਰ ਹੋਵੇ ਉਹਨੂੰ ਬੜਾ ਦੁੱਖ ਲੱਗਦਾ ਹੁੰਦਾ, ਜਿਹੜਾ ਆਪ ਇਦਾਂ ਦੇ ਕੰਮ ਕਰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਜਾਂ ਲੋਕਾਂ ਨੂੰ ਉੱਤੇ ਲਾਉਂਦਾ ਹੋਵੇ, ਉਹਨਾਂ ਨੂੰ ਬਹੁਤ ਦੁੱਖ ਲੱਗਦਾ ਵੀ ਸੱਚ ਕਿਉਂ ਦੱਸਦੇ ਆ, ਵੀ ਇਦਾਂ ਨਾ ਜਿਹੜਾ ਉਹ ਕੀਤਾ ਜਾਵੇ ਜੀ। ਕੁਲਦੀਪ ਜੀ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸਤਿ ਸ਼੍ਰੀ ਅਕਾਲ। ਮੈਂ ਹੁਣੇ ਇੱਕ ਭਾਈ ਗੱਲ ਕਰਦਾ ਸੀ ਪਿਆ ਵੀ ਸਾਡੇ ਲੋਕਾਂ ਦਾ ਕੋਈ ਕਸੂਰ ਨਹੀਂਗਾ, ਇਹ ਸਮਾਲੀਅਨ ਬਹੁਤਾ ਕੰਮ ਕਰਦੇ ਨੇ। ਸਾਡੇ ਪਿਛਲੇ 3 ਵੀਕ ਹੋ ਗਏ 3 ਟਰਾਲੇ ਚੋਰੀ ਹੋਏ ਸੀ ਯਾਰਡ ਚੋਂ, ਤੇ 2 ਤਾਂ ਮਿਲ ਗਏ ਆ, ਇੱਕ ਦਾ GPS ਦੀ ਬੈਟਰੀ ਡਾਊਨ ਸੀ, ਉਹ ਨਹੀਂ ਲੱਭਾ ਅਜੇ, ਤੇ ਇੱਕ ਟੀਵੀਆਂ ਦਾ ਲੋਡ ਸੀ, ਤੇ ਉਹ ਟਰਾਲਾ ਚੋਰੀ ਕਰਕੇ ਤੇ ਜਿੱਥੇ ਸਾਡੇ ਤੇ ਫੰਟਾਨਾ ਡੀਲਰਸ਼ਿਪ ਹੈ ਉੱਥੇ ਬੜੇ ਮਜ਼ੇ ਨਾਲ ਜਾ ਕੇ ਤੇ ਬੈਠ ਤੇ ਬੈਠਾ ਲਾ ਕੇ ਟਰੱਕ ਵਾਲਾ ਆਪਣਾ ਹੀ ਬੰਦਾ ਸੀ ਤੇ ਉਹ ਪੰਜਾਬੀ ਤਾਂ ਹੀ ਦੱਸਣ ਦੇ ਆ ਵੀ ਉਹ ਫਿਰ ਉਹਦੀ ਚੰਗੀ ਸਰਵਿਸ ਕੀਤੀ, ਪਹਿਲਾਂ ਮੁੜ ਕੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਗਈ ਤੇ ਪੁਲਿਸ ਵਾਲਾ ਕਹਿੰਦਾ ਉਹ ਕਿੱਦਾਂ ਮਾਈ ਫਰੈਂਡ, ਕਹਿੰਦਾ ਫਿਰ ਆ ਗਏ। ਅੱਛਾ ਜੀ, ਦੱਸੋ। 4 ਕੇਸਾਂ 'ਚ ਉਹਨੂੰ ਜ਼ਮਾਨਤ ਮਿਲੀ ਹੋਈ ਹੈ ਅੱਗੇ। ਫਿਰ ਇਹੋ ਜਿਹੇ ਨੂੰ ਡਿਪੋਰਟ ਨਾ ਕਰੇ ਤੇ ਕੀ ਕਰੇ ਫਿਰ ਬੰਦਾ? ਹਾਂ, ਉਹ ਹੁਣ ਡਿਪੋਰਟ ਹੋਏਗਾ। ਕਹਿੰਦਾ ਵੀ ਹੁਣ ਮਾਈ ਫਰੈਂਡ ਯੂ ਗੋ ਲੌਂਗ ਟਾਈਮ ਆਂਦਾ ਵੀ ਜੇਲ੍ਹ 'ਚ। ਤੇ ਉਹ ਕਹਿੰਦਾ 5 ਪੰਜਾਬੀ ਨੇ ਇੱਥੇ ਦੇ ਹੀ ਜਿਹੜੇ ਅਜੇ ਸਾਨੂੰ ਲੱਭਣ ਨਹੀਂ ਡਏ, ਉਹ ਇਹੀ ਕੰਮ ਕਰਦੇ ਨੇ। ਤੇ ਇਹ ਪੂਰਾ ਗੈਂਗ ਰਲਿਆ, ਜਿਹੜਾ ਟਰੱਕ ਮਾਲਕ ਸੀ ਤੇ ਉਹ ਕਹਿੰਦਾ ਜੀ ਮੈਂ ਸਾਕਰਾਮੈਂਟੋ ਦਾ ਜਿਹਦਾ ਟਰੱਕ ਸੀ, ਤੇ ਜਦੋਂ ਉਹ ਪੁਲਿਸ ਵਾਲਿਆਂ ਨੇ ਕਾਲ ਕੀਤੀ ਤੇ ਕਹਿੰਦੇ ਵੀ ਇੱਥੇ ਫੰਟਾਨਾ ਹੀ ਰਹਿੰਦਾ ਉਹ, ਤੇ ਕਹਿੰਦਾ ਵੀ ਉਹ ਵੀ ਰਲਿਆ ਨਾਲ, ਤੇ ਕੰਪਨੀ ਬਣਾਈ ਉਹਨੇ, ਤੇ ਉਹ ਟਰੱਕ ਉਹਦਾ ਲੈ ਆਉਂਦੇ, ਟਰਾਲੇ ਚੋਰੀ ਕਰਦੇ ਆ ਤੇ ਲੈ ਜਾਂਦੇ ਆ ਪੰਜਾਬੀ ਸਾਰੇ। ਆਪਣੀ ਕਮਿਊਨਿਟੀ ਨੇ ਰਮਨ ਜੀ, ਹਰਜੋਤ ਜੀ, ਇੰਨਾ ਮਿਹਨਤ ਦੇ ਨਾਲ ਨਾਮ ਬਣਾਇਆ ਸੀ, ਇਹ ਕੁਝ ਕੁ ਚੁਣਿੰਦਾ ਲੋਕਾਂ ਨੇ ਬਦਨਾਮ ਕਰਕੇ ਰੱਖਤਾ। ਤੇ ਆਪਣੀ ਕਮਿਊਨਿਟੀ ਜੇ ਇਸ ਕੰਮ ਦੇ ਵਿੱਚ ਮੋਰੇ ਨਾ ਇਹਨੂੰ ਅੰਡਰ ਦਾ ਰੱਗ ਕਰਦੀ ਰਹੀ, ਤੇ ਜਿੱਦਾਂ ਆਪਾਂ ਸਟੀਰੀਓਟਾਈਪ ਜਾਂ ਦੂਜਿਆਂ ਨੂੰ ਸਟੀਰੀਓਟਾਈਪ ਹੁੰਦੇ ਦੇਖਦੇ ਆ, ਉਹ ਦਿਨ ਦੂਰ ਨਹੀਂ, ਇਨਫੈਕਟ ਹੋ ਵੀ ਗਏ ਆ ਬਹੁਤ ਸਾਰੀਆਂ ਥਾਵਾਂ 'ਚ। ਨਹੀਂ, ਜਿੱਦਾਂ ਪਹਿਲਾਂ ਇੱਕ ਆਪਣੇ ਸਰੋਤੇ ਕਹਿ ਕੇ ਗਏ ਸੀ ਵੀ ਸਮਾਲੀਅਨ ਕਰਦੇ, ਤੋਂ ਬਾਹਰ ਹੋਰ ਕਿਸੇ ਕਮਿਊਨਿਟੀ ਨੂੰ ਪੁੱਛ ਕੇ ਦੇਖੋ, ਫਿਰ ਉਹ ਪੰਜਾਬੀਆਂ ਦੇ ਬਾਰੇ ਕੀ ਸੋਚਦੇ ਹੋਣਗੇ ਉਹ। ਸਿੰਘ ਵਾਲੇ ਨੂੰ ਨਹੀਂ ਦੇਣਾ ਲੋਡ, ਉਦੋਂ ਕਿੱਦਾਂ ਰੌਲਾ ਪੈਂਦਾ। ਇਹ ਮੇਰੀ ਗੱਲ ਸੁਣੋ ਰਾਜਕਰਨ, ਜਿਹੜੀ ਅਰਕਨਸਾਸ ਦੇ ਵਿੱਚ ਕਹਾਣੀ ਹੋਈ ਹੈ, ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਅਰਕਨਸਾਸ ਵਾਲਿਆਂ ਨੂੰ, ਉਹ ਤੁਹਾਨੂੰ ਡਾਟਾ ਬਣਾਈ ਬੈਠੇ ਆ ਵੀ 80% ਦੇ ਕਰੀਬ ਜਿਹੜੇ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਇੰਡੀਅਨ ਪਾਕਿਸਤਾਨੀ ਇਹ ਸਾਰੇ ਟੌਪ ਤੇ ਆਉਂਦੇ। 80% ਅਰਕਨਸਾਸ ਐਕਸੀਡੈਂਟ ਜਿਹੜੇ ਆ ਇਹ ਇਹਨਾਂ ਦੇ ਹੁੰਦੇ ਆ। ਪੌਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆ ਜਿਹੜਾ ਨਸ਼ੇ ਵਾਲਾ ਮੁੱਦਾ, ਇਹਦੇ ਤੇ ਨਾ ਸਿੰਪਲ ਕਰ ਦੇਣਾ ਚਾਹੀਦਾ ਜੀ। ਹਰੇਕ ਸਕੇਲ ਤੇ ਜਦੋਂ ਵੀ ਕੋਈ ਪੁੱਲ ਕਰੇ ਜਾਂ ਰੈਂਡਮਲੀ ਵੀ ਕੋਈ ਔਨ ਰੋਡ ਵੀ ਕਿਸੇ ਨੂੰ ਪੁੱਲ ਕਰਕੇ ਰਾਈਟ ਵੇ ਉਹਦਾ ਹੇਅਰ ਦਾ ਟੈਸਟ ਲੈ ਕੇ ਤਾਂ ਡਰੱਗ ਟੈਸਟ ਹੋ ਜਾਵੇ ਜੀ, ਤੇ ਜਾਂ ਯੂਰਿਨ ਸੈਂਪਲ ਲੈ ਕੇ ਰਾਈਟ ਵੇ ਟੈਸਟ ਹੋ ਕੇ ਜਿਹਦਾ ਹੈਗਾ ਉਹਦਾ ਲਾਇਸੈਂਸ ਸਸਪੈਂਡ ਹੋਵੇ ਜੀ, ਫੇਰ ਨੱਥ ਪੈ ਸਕਦੀ ਹੈ ਇਸ ਕੰਮ ਨੂੰ ਜੀ। ਨਹੀਂ ਤਾਂ ਇਹ ਕੰਮ ਕਰਨ ਲਈ ਤਾਂ ਸਪੈਸ਼ਲੀ ਡਰਾਈਵਰਾਂ ਨੂੰ ਨਸ਼ਾ ਸਪਲਾਈ ਕਰਨ ਲਈ, ਫੀਮ ਵਗੈਰਾ ਸਪਲਾਈ ਕਰਨ ਲਈ ਤਾਂ ਡੀਲਰ ਬਣੇ ਬੈਠੇ ਹਰੇਕ ਸ਼ਹਿਰਾਂ ਦੇ ਵਿੱਚ ਜੀ। ਉਹ ਤਾਂ ਮਤਲਬ ਹੋਮ ਡਿਲੀਵਰੀ ਕਰਦੇ ਇਦਾਂ ਦੇ ਬੰਦੇ। ਤੀਰਥ ਸਿੰਘ ਦੀ ਜਿਹੜੀ ਕਹਾਣੀ ਦੱਸੀ ਉਹੀ ਆ, 28 ਸਾਲਾਂ ਦਾ ਜਿਹੜਾ ਸੀਗਾ, ਜਿਹਨੂੰ ਵੇਚਣ ਦੇ ਦੋਸ਼ਾਂ ਦੇ ਵਿੱਚ ਤੇ ਬਾਅਦ ਚ ਕਿਲੋਆਂ ਦੇ ਹਿਸਾਬ ਨਾਲ, ਕੁਇੰਟਲਾਂ ਦੇ ਹਿਸਾਬ ਨਾਲ ਜਿਹੜੀ ਫੜੀ ਗਈ ਹੈ, ਇਹੀ ਕੰਮ ਕਰਦਾ ਸੀ ਉਹਨੇ, ਹੋਰ ਕੀ ਕਰਦਾ ਸੀ। ਬਿਲਕੁਲ, ਇਹ ਤਾਂ ਬਹੁਤ ਮਾੜਾ ਹਾਲ ਹੋ ਰਿਹਾ ਜੀ ਟਰੱਕਿੰਗ ਦਾ। ਤੇ ਇਹ ਤਾਂ ਜਿਹੜੇ ਮਤਲਬ ਕਿੰਨੀਆਂ ਫੈਮਲੀਜ਼ ਰੋਡ ਦੇ ਉੱਪਰ ਆ, ਜਦੋਂ ਕਿਤੇ ਆਪ ਵੀ ਹੁਣ ਡਰਾਈਵ ਕਰੀ ਦੀ ਆ, ਕਿਤੇ ਟਰੱਕ ਘੁੰਮਦਾ ਜਾਂਦਾ, ਕੋਈ ਦੇਖੀ ਦਾ ਨੰਗੀ ਦਾ, ਪਹਿਲਾਂ ਮਤਲਬ ਦੇਖੀ ਦਾ ਪੰਜਾਬੀ, ਕਈ ਮੋਸਟਲੀ ਤਾਂ 99 ਚ ਤਾਂ ਆਪਣੇ ਪੰਜਾਬੀ ਹੁੰਦੇ ਆ ਜੀ। ਤੇ ਫਿਰ ਚਲੋ ਸਾਰੇ ਤਾਂ ਨਹੀਂ ਮੈਂ ਕਹਿੰਦਾ, ਪਰ ਫੇਰ ਵੀ ਵਿੱਚੋਂ ਕਾਫੀ ਲੋਕੀ ਆ ਜਿਹੜੇ ਡਰ ਲੱਗਦਾ ਜੀ ਉਹਦੇ ਲਾਗੋਂ ਲੰਘਦੇ। ਸਿੱਧੀ ਗੱਲ ਕਹੋ, ਡਰ ਲੱਗਦਾ, ਕੋਈ ਪਤਾ ਨਹੀਂ ਹੁੰਦਾ, ਪਰਿਵਾਰ ਦੇ ਨਾਲ ਹੋਈਦਾ। ਬਿਲਕੁਲ ਲੱਗਦਾ ਜੀ, ਬਿਲਕੁਲ ਲੱਗਦਾ। ਮੈਂ ਨਹੀਂ, ਤੁਸੀਂ ਨਹੀਂ, ਸਾਰੀ ਦੁਨੀਆ ਹੀ ਆਖਦੀ ਹੈ। ਬਿਲਕੁਲ, ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਹਾਂਜੀ, ਆਲਮਜੀਤ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ। ਹਾਂਜੀ, ਆਪਣੇ ਆਹ ਜਿਹੜਾ ਆਪਣੇ ਕਹਿੰਦੇ ਸੀ ਕਿ ਨਾ ਵੀ ਇੱਥੇ ਆਪਣੇ ਬੰਦੇ ਕਹਿੰਦੇ ਨੇ ਕਿ ਵੀ 1 ਨੰਬਰ ਦੇ ਪੈਸੇ ਨਾਲ ਤਾਂ ਰੋਟੀ ਉਹ ਖਾਧੀ ਜਾਂਦੀ ਆ।
ਤੇ ਹੋਰ ਕੀ ਖਾਣਾ ਹੁੰਦਾ ਦੱਸ। ਨਾਲ ਫਿਰ ਉਹ ਤੁਹਾਨੂੰ ਪਤਾ ਚਿਕਨ ਚੁਕਨ ਵੀ ਚਾਹੀਦਾ ਨਾ। ਨਹੀਂ ਮਿਲ ਜਾਂਦਾ ਉਹਦੇ ਨਾਲ ਵੀ 1 ਨੰਬਰ ਦੀ ਰੋਟੀ ਦਾ ਵੀ ਉਹ ਵੀ। ਸ਼ਰੇਆਮ ਕਹਿੰਦੇ ਨੇ ਇਹ ਗੱਲ। ਨਹੀਂ ਹਾਂਜੀ ਪਰ ਨਾ ਇਹ ਅਸੀਂ ਤੁਸੀਂ ਕਿਤੇ- ਸਾਰਾ ਕੁਝ ਨਹੀਂ, ਸਾਰਾ ਕੁਝ ਨਾ ਇਹ ਦੇਖੋ- ਪਿਛਲੇ 10-15 ਸਾਲਾਂ 'ਚ ਹੀ ਵਾਪਰਿਆ ਹੈ। ਬਹੁਤ ਜ਼ਿਆਦਾ ਪਹਿਲਾਂ ਮੈਂ ਤੁਹਾਨੂੰ ਹਾਂਜੀ, ਦੱਸਦਾ ਅਸੀਂ- 90s ਦੀ ਗੱਲ, ਜੇ ਕੋਈ ਆਪਣਾ ਬੰਦਾ ਕੰਪਨੀ 'ਚ ਕਰਦਾ ਲੇ ਆਫ ਵੀ ਹੋ ਜਾਂਦਾ ਸੀ ਨਾ, ਉਹ ਅਨਪਲਾਈਮੈਂਟ ਫਾਈਲ ਕਰਨ ਨਹੀਂ ਜਾਂਦਾ ਸੀ। ਉਹ ਕਹਿੰਦਾ ਯਾਰ ਮੈਂ ਪੱਗ ਬੰਨੀ ਆ, ਮੈਨੂੰ ਸੰਗ ਲੱਗਣੀ ਵੀ ਮੈਂ ਅਨਪਲਾਈਮੈਂਟ ਲੈ ਰਿਹਾ ਵੀ ਹੋਰ ਜਗ੍ਹਾ ਕੰਮ ਲੱਭ ਲਈਏ, ਹਨਾ। ਸੋ ਇਹ ਪਿਛਲੇ ਕੁਝ ਸਾਲਾਂ 'ਚ ਹੋਇਆ ਤੇ ਇਹ ਹੁਣ ਇੰਨੇ ਰਗੜ ਹੋਣੇ ਆ ਨਾ ਬੰਦੇ, ਕਿਉਂਕਿ ਮੈਜੋਰਟੀ 'ਚ ਨਵੇਂ ਜਿਹੜੇ ਬੰਦੇ ਆਏ ਆ ਉਹ ਉਹਨਾਂ ਕੋਲ ਗ੍ਰੀਨ ਕਾਰਡ ਹੈ ਨਹੀਂ, ਪੋਲੀਟੀਕਲ ਸਾਈਲਮ ਤੇ ਆ। ਜਿਸ ਹਿਸਾਬ ਦੇ ਨਾਲ ਆਈਸ ਵਾਲੇ ਹੁਣ ਚੱਕ ਰਹੇ ਆ, ਮਾੜਾ ਜਿਹਾ ਵੀ ਕ੍ਰਾਈਮ ਹੋਇਆ ਤੇ ਉਹ ਸਿੱਧੇ ਡਿਪੋਰਟ ਹੋਣੇ। ਹੋਰ ਇਹ ਧੜਾ ਧੜ ਹੋ ਰਿਹਾ ਹੈਗੇ ਆ, ਉਹ ਖਬਰਾਂ ਨਹੀਂ ਆ ਰਹੀਆਂ, ਬਹੁਤ ਧੜਾ ਧੜ ਹੋ ਰਿਹਾ। 600 ਬੰਦੇ ਨੂੰ ਤਾਂ ਮੰਨੀ ਆ ਸਰਕਾਰ ਪਾਰਲੀਮੈਂਟ 'ਚ ਉੱਥੇ ਇੰਡੀਆ ਦੀ, ਅਜੇ ਤਾਂ ਹੋਰ ਪਤਾ ਨਹੀਂ ਕਿੰਨੇ ਜਹਾਜ਼ੀ ਚੜਾਉਣੇ ਇਹਨਾਂ ਨੇ। ਇਹ ਤਾਂ ਕੁਝ ਵੀ ਨਹੀਂ ਹਜੇ। ਆਪਾਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਨੇਪਾਲ ਦੇ ਵਿੱਚ 2000 ਪੰਜਾਬੀ ਇਸ ਵੇਲੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਜਾਂ ਗ੍ਰੀਨ ਕਾਰਡ, ਉਹ ਬੈਠੇ ਆ। ਉਹ ਨੇਪਾਲ ਵਾਲੀ ਸਰਕਾਰ ਜਿਹੜੀ ਉਹ ਚੜ੍ਹ ਨਹੀਂ ਦੇ ਰਹੀ ਹੈਗੀ। ਤੇ 500 ਦੇ ਕਰੀਬ ਕੈਨੇਡਾ ਦੇ ਆ ਗ੍ਰੀਨ ਕਾਰਡ ਹੋਲਡਰ ਜਾਂ ਜਿਹੜੇ ਵਰਕ ਪਰਮਿਟ ਵਾਲੇ, ਜਿਹਨੀ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ। ਅੱਛਾ, ਨੇਪਾਲ ਵਾਲਿਆਂ ਨੇ ਕਰਤੀ ਸਖਤੀ। ਹਾਂਜੀ, ਉਹ ਕਹਿੰਦੇ ਵੀ ਨੋ ਆਬਜੈਕਸ਼ਨ ਸਰਟੀਫਿਕੇਟ ਲੈ ਕੇ ਆਓ, ਫੇਰ ਚੜ੍ਹਨ ਦੇਵਾਂਗੇ। ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਟਰੰਪ ਨੇ ਇਹ ਕਿਹਾ ਸੀ ਵੀ ਜਿਹੜੇ 47 ਮੁਲਕ ਤੋਂ ਲੋਕ ਆਉਂਦੇ ਆ, ਉਹਨਾਂ ਦੀ ਜਿਹੜੀ ਵੈਟਿੰਗ ਕਰਨੀ ਆ ਬਹੁਤ, ਉਹ ਨੇਪਾਲ ਉਹਨਾਂ ਚੋਂ ਇੱਕ ਸੀ। ਸੋ ਬਹੁਤ ਸਾਰੇ ਲੋਕ ਜਿਹੜੇ ਪੋਲੀਟੀਕਲ ਅਸਾਈਲਮ ਅਪਲਾਈ ਕਰਕੇ ਉੱਧਰੋਂ ਜਾਂਦੇ ਸੀ। ਆਪਾਂ 2-3 ਸਾਲਾਂ ਤੋਂ ਰੌਲਾ ਪਾ ਰਹੇ ਆ, ਅਟਾਰਨੀ ਜੇ ਤਿਰਕੀ ਆਣਾ ਬਹੁਤ ਰੌਲਾ ਪਾ ਰਿਹਾ ਵੀ ਭਾਈ ਨਾ ਜਾਓ ਬਾਹਰ, ਜਦੋਂ ਵਾਪਸ ਆਣਾ ਤੁਹਾਨੂੰ ਪ੍ਰੋਬਲਮ ਆਊਗੀ। ਤੇ ਹੁਣ ਕੱਲ ਮੈਨੂੰ ਇੱਕ ਆਪਣੇ ਮੁੰਡੇ ਨੇ ਭੇਜੀ ਆ ਪਿਕਚਰਾਂ, ਵੀ ਕਹਿੰਦਾ ਵੀ ਇੰਨਾ ਬੁਰਾ ਹਾਲ ਆ ਵੀ ਉੱਥੇ ਹੋਟਲ ਨਹੀਂ ਲੱਭ ਰਹੇ, ਲੋਕ ਘਰਾਂ 'ਚ ਰੂਮ ਤੇ ਰੈਂਟ ਲੈ ਕੇ ਰਹਿ ਰਹੇ। ਸੋ ਨੇਪਾਲ ਦੇ ਥਰੂ ਜਿਹੜਾ ਵੀ ਕੋਈ ਪੋਲੀਟੀਕਲ ਅਸਾਈਲਮ ਵਾਲਾ ਬੇਸਿਕਲੀ ਉਹਦੇ ਥਰੂ ਚਾਹੇ ਪੱਕਾ ਹੋ ਕੇ ਗਿਆ, ਚਾਹੇ ਪੋਲੀਟੀਕਲ ਅਸਾਈਲਮ ਤੇ ਟਰੈਵਲ ਡਾਕੂਮੈਂਟ ਨਾਲ ਗਿਆ, ਤਾਂ ਮਤਲਬ ਨੇਪਾਲ ਵਾਲੇ ਉਧਰੋਂ ਹੁਣ ਨੋ ਆਬਜੈਕਸ਼ਨ ਸਰਟੀਫਿਕੇਟ ਮੰਗ ਰਹੇ ਆ ਵੀ ਜਿਸ ਮੁਲਕ ਤੋਂ ਤੁਹਾਨੂੰ ਉਹ ਕਹਿੰਦੇ ਕੌਂਸੂਲੇਟ ਤੋਂ ਲਿਆਓ, ਇੰਡੀਅਨ ਕੌਂਸੂਲੇਟ ਤੋਂ ਲੈ ਕੇ, ਜਾਂ ਇੱਥੇ ਤੁਸੀਂ ਆਪਣੇ ਇੰਡੀਆ ਤੋਂ ਜਾ ਕੇ ਜਿੱਥੋਂ ਮਰਜ਼ੀ ਚੜੋ। ਸੋ ਜਿੰਨੇ ਵੀ ਜਿਹੜੇ ਰਾਹ ਬੰਦ ਕਰਤਾ ਮਤਲਬ ਉਹਨਾਂ ਨੇ। ਸਾਡਾ ਤਾਂ ਇਹ ਹੁੰਦਾ ਵੀ ਆਪਣਾ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ। ਪਲੀਜ਼ ਆਪਣੇ ਵਕੀਲ ਦੇ ਨਾਲ ਗੱਲ ਕਰਕੇ ਜਿੰਨ ਵੀ ਜਾਣਾ ਹੈ ਨਾ ਉਹ ਜਾਓ। ਬਹੁਤ ਸਾਰੇ ਇਹ ਤਾਂ ਬਹੁਤ ਜਿੱਦਾਂ ਬੁਰਾ ਹਾਲ ਆ। ਜੇ ਤੁਸੀਂ ਦੇਖ ਲਓ ਵੀ 2-2.5 ਹਜ਼ਾਰ ਬੰਦਾ ਉੱਥੇ ਇਸ ਟਾਈਮ ਫਸਿਆ ਹੋਇਆ ਹੈ। ਅਜੈਬ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਵਧੀਆ ਸਰ ਜੀ ਪ੍ਰੋਗਰਾਮ ਹੁੰਦਾ। ਮੈਨੂੰ 20-22 ਸਾਲ ਹੋ ਗਏ ਟਰੱਕ ਚਲਾਉਂਦੇ ਆ, ਤੇ ਜਦੋਂ ਦਾ ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਹੈ ਜੀ, ਸਾਨੂੰ ਤੇ ਇੰਨਾ ਵੀ ਸੁਣਨਾ ਲਈਏ ਤਾਂ YouTube 'ਚੋਂ ਸੁਣ ਲਈਦਾ, ਬਿਜੀ ਹੋਈਏ ਤੇ ਜ਼ਰੂਰ ਸੁਣੀਦਾ ਜੀ ਡੇਲੀ। ਧੰਨਵਾਦ ਜੀ, ਧੰਨਵਾਦ। ਤੇ ਉਹਦਾ ਮੈਂ ਜਾਣਕਾਰੀ ਦੇਣੀ ਚਾਹੁੰਦਾ ਵੀ ਚੋਰੀ ਤੇ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਏਦਾਂ ਹੀ ਇੰਨਾ ਪੁਰਾਣਾ ਟਰੱਕ, ਸਾਡਾ ਪੁਰਾਣਾ ਟਰੱਕ ਸੀ, ਉਹ ਮਿਲੀਅਨ ਕਮੀਜ਼ ਚੱਲ ਗਿਆ ਤੇ ਮੈਨੂੰ ਬੇਟੇ ਨੇ ਨਾ ਨਵਾਂ ਟਰੱਕ ਟ੍ਰੇਲਰ ਲੈ ਕੇ ਦਿੱਤਾ ਜੇ। ਮੇਰਾ ਪਹਿਲਾ ਗੇੜਾ ਹੋਣਾ, ਤੁਹਾਨੂੰ ਮੈਂ ਦੱਸਦਾ ਵੀ ਮੈਂ ਉੱਥੇ ਫਰੀ ਨੂੰ ਜਿੱਥੇ ਯਾਰਡ ਚਲਾਉਂਦਾ ਉੱਥੇ ਆਲਮੋਸਟ 70-75% ਪੰਜਾਬੀ ਜਾਂ ਹਰਿਆਣੇ ਵਾਲੇ ਹੋਣਗੇ ਜਿਨ੍ਹਾਂ ਦੇ ਟਰੱਕ ਨੇ। ਮੈਂ ਗੱਲ ਤਾਂ ਛੋਟੀ ਜਿਹੀ ਹੈ, ਮੈਂ ਨਾ ਵਧੀਆ ਟੌਪ ਦਾ ਝਾੜੂ ਲਿਆ ਕੇ ਨਾ $16-17 ਦਾ ਮਗਰ ਰੱਖਿਆ ਤੇ ਘੰਟੇ ਕੁ ਬਾਅਦ ਮੈਂ ਘਰੋਂ ਆਇਆ, ਝਾੜੂ ਹੈ ਨਹੀਂ ਵਿੱਚ। ਆਮ ਆਦਮੀ ਪਾਰਟੀ ਵਾਲੇ ਤਾਂ ਨਹੀਂ ਆ ਗਏ ਉੱਥੇ। ਦੱਸੋ ਨਹੀਂ ਸਰ ਜੀ, ਚਲੋ ਮੈਂ ਕਹਿੰਦਾ ਕੀ ਦੱਸਣਾ, ਚੋਰੀ ਛੋਟੀ ਹੈ ਪਰ ਤੁਹਾਡੀ ਇੱਥੇ ਨਾ ਪਲੇਟਫਾਰਮ ਤੇ ਕਹੀ ਹੋਈ ਗੱਲ ਬੜੀ ਦੂਰ ਤੱਕ ਜਾਂਦੀ ਹੈ। ਨਹੀਂ ਇਹ ਤਾਂ ਮਾੜੀ ਜੀ ਦਾ ਕਿਸੇ ਦੀ ਹੱਕ ਸੱਚ ਦੀ ਕਮਾਈ ਇਦਾਂ ਨਹੀਂ। ਹਾਂ, ਵਰਤਨ ਲਈ ਲਿਆ ਤੇ ਬੰਦਾ ਵਾਪਸ ਰੱਖ ਦਵੇ, ਜੇ ਵਰਤ ਕੇ ਵਾਪਸ ਨਹੀਂ ਕਰਨਾ ਦੈਟਸ ਓਕੇ, ਕੋਈ ਗੱਲ ਨਹੀਂ। ਹਾਂਜੀ, ਤੇ ਫਿਰ ਮੈਂ ਦੁਬਾਰਾ ਲਿਆ, ਹੁਣ ਮੈਂ ਝਾੜੂ ਨਾ ਉਹ ਖੋਲ ਕੇ ਵਿੱਚ ਰੱਖ ਲਿਆ ਤੇ ਡੰਡਾ ਪਿੱਛੇ ਬੰਨ ਲਿਆ। ਇਹ ਦੇਖੋ, ਇਹ ਨਾ ਅਸਲ ਚ ਇਸ ਚਾਹੇ ਛੋਟੀ ਗੱਲ ਹੈ ਨਾ, ਚੇਤਾ ਰਮਨ ਜੀ, ਹਰਜੋਤ ਜੀ, ਤੁਸੀਂ ਸਾਰਿਆਂ ਤੇ ਡਾਕਖਾਨਿਆਂ ਦਾ ਵਾਹ ਪਿਆ ਹੋਣਾ, ਜਾਂ ਈਵਨ ਪਾਣੀ ਜਿੱਥੇ ਛਬੀਲ ਲੱਗੀ ਹੁੰਦੀ, ਜਾਂ ਕਿਤੇ ਓਦਾਂ ਵਾਟਰ ਕੂਲਰ ਲੱਗਾ ਹੁੰਦਾ, ਸੰਗਲੀ ਨਾਲ ਬੰਨੇ ਹੁੰਦੀਆਂ ਨਾ ਚੀਜ਼ਾਂ, ਉਹਨਾਂ ਨੂੰ ਪਤਾ ਲੋਕਾਂ ਨੇ ਤੋੜ ਕੇ ਲੈ ਜਾਣੀਆਂ। ਇਹ ਹੁਣ ਸਟੀਲ ਵਾਲਾ ਗਲਾਸ ਜਿਹੜਾ ਸੀ ਉਹ ਸੰਗਲੀ ਨਾਲ ਉੱਤੋਂ ਕੁੰਡੀ ਪਾ ਕੇ ਬੰਨਿਆ ਹੁੰਦਾ ਸੀਗਾ ਵੀ ਕਿਤੇ ਤੋੜ ਕੇ ਨਾ ਲੈ ਜਾਣ। ਹੁਣ ਕੀ ਕਰੀਏ, ਲੋਕਾਂ ਦੇ ਤੇ ਇਹ ਹਾਲ ਆ, ਤੇ ਇਹ ਇਹਨਾਂ ਨੂੰ ਪਤਾ ਨਹੀਂ ਮਿਲਦਾ ਹੁੰਦਾ। ਸ਼ਿਪਰ ਵਾਲੇ ਵੀ ਕਿਤੇ ਏਦਾਂ ਦਾ ਬੰਨਣ, ਆਪਣੇ ਪੈਨ ਪੁਨ ਲੱਗ ਜਾਣ ਵੀ ਬਾਅਦ ਚ ਉੱਥੇ ਸਾਈਨ ਕਰਾਉਣੇ ਆ ਤੇ ਆਹ ਚੀਜ਼ ਹੋਵੇ, ਏਦਾਂ ਦੇ ਕੰਮ ਨਾ ਕਰਿਆ। ਰਾਜਕਰਨ ਬਹੁਤ ਕੰਪਨੀਆਂ ਦੇ ਵਿੱਚ ਪਹਿਲਾਂ, ਅੱਜ ਕੱਲ ਤਾਂ ਚਲੋ ਹੁਣ ਪੈਨ ਗਿਫਟ ਦੇਣ ਲੱਗ ਗਏ ਨਾ ਵੀ ਸਾਡਾ ਪੈਨ ਹਾਂਜੀ, ਨਾ ਉੱਤੇ ਲਿਖਿਆ। ਅੱਗੇ ਪੈਨਾਂ ਨੂੰ ਰੱਸੀ ਬੰਨ ਕੇ ਲਾਇਆ ਹੁੰਦਾ ਸੀ, ਜਾਂ ਇੰਡੀਆ ਦੇ ਵਿੱਚ ਜਿਹੜੇ ਗਾਰਬੇਜ ਆ ਉਹਨਾਂ ਨੂੰ ਵੀ ਸੰਗਲੀ ਪਾਈ ਹੁੰਦੀ ਸੀ, ਉਹ ਵੀ ਬਖਸ਼ਦਾ ਹੀ ਨਹੀਂ ਕੋਈ ਕੁਝ ਵੀ। ਸੋ ਇਹ ਚਾਹੇ ਛੋਟੀ ਚੀਜ਼ ਆ, ਪਰ ਇਥੋਂ ਇਹ ਪਤਾ ਲੱਗਦਾ ਵੀ ਅੰਦਰ ਖਾਤੇ ਕੀ ਚੱਲ ਰਿਹਾ।
ਸੋ ਇਦਾਂ ਦੇ ਕੰਮਾਂ ਤੋਂ ਭਾਈ ਪਰਹੇਜ਼ ਕਰੋ। ਵਧੀਆ ਕੰਟਰੀ 'ਚ ਆਏ ਆ, ਮਿਹਨਤ ਗੱਲ ਇਹ ਕਰੋ, ਹੈਗੀ ਆ, ਮਿਹਨਤ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਬੰਦੇ ਦੀ ਮਾਨਸਿਕਤਾ ਕਿੱਥੇ ਕੁ ਤੱਕ ਚਲੀ ਗਈ ਹੈ। ਚਲੇ ਗਈ ਜੀ। ਜੀ ਇੱਕ ਜਾਂਦੇ ਜਾਂਦੇ ਬਹੁਤ ਇੰਪੋਰਟੈਂਟ ਖਬਰ ਜ਼ਰੂਰ ਆਪਾਂ ਸਾਂਝੀ ਕਰਨੀ ਆ ਵੀ ਜੀ ਇੱਕ ਵਾਰੀ ਫੇਰ ਜੋ ਕਾਂਗਰਸ ਦੇ ਵਿੱਚ ਬਿੱਲ ਆ ਰਿਹਾ ਹੈ ਟਰੱਕਰ ਬਾਥਰੂਮ ਐਕਸੈਸ ਐਕਟ, ਹਨਾ, ਜੋ ਯੂਐਸ ਦੇ ਰਿਪਰੈਜ਼ੈਂਟੇਟਿਵ ਟਰੋਏ ਨਹਿਲ ਰਿਪਬਲਿਕਨ ਟੈਕਸਸ ਤੋਂ ਤੇ ਕ੍ਰਿਸੀ ਹੌਲਹਨ ਇਹ ਡੈਮੋਕ੍ਰੇਟ ਆ ਪੈਂਸਿਲਵੇਨੀਆ ਤੋਂ। ਸੋ ਦੋਨੋਂ ਹੀ ਪਾਰਟੀਆਂ ਬਿੱਲ ਲੈ ਕੇ ਆ ਰਹੀਆਂ ਜਿਹਦੇ ਨਾਲ ਜਿਹੜੇ ਟਰੱਕਰਸ ਆ ਕਹਿੰਦੇ ਵੀ ਉਹਨਾਂ ਨੂੰ ਸੇਮ ਬਾਥਰੂਮ ਦਾ ਐਕਸੈਸ ਹੋਣਾ ਚਾਹੀਦਾ ਬਿਜ਼ਨਸ ਦੇ ਵਿੱਚ, ਜੋ ਬਿਜ਼ਨਸ ਦੇ ਕਸਟਮਰਸ ਦਾ ਹੈ ਤੇ ਜੋ ਬਿਜ਼ਨਸ ਦੇ EMPLOYEES ਦਾ ਹੈਗਾ। ਇਹ ਬਿੱਲ ਪਹਿਲਾਂ ਵੀ ਆਇਆ ਸੀ ਕਾਂਗਰਸ 'ਚ ਪਰ ਉਹ ਪਾਸ ਨਹੀਂ ਹੋਇਆ ਸੀ, ਪਰ ਹੁਣ ਜੋ ਇਸ ਬਿੱਲ ਨੂੰ ਦੁਬਾਰਾ ਕੀ ਫੇਰ ਇਹ ਦੋਨੋਂ ਕਾਂਗਰਸਮੈਨ ਲੈ ਕੇ ਆਏ ਆ। ਫਿਰ ਜਿਹੜੇ ਵੀ ਤੁਸੀਂ ਜਿੰਨੇ ਆਪਣੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੱਕਰ ਜਾਂ ਉਹਨਾਂ ਦੇ ਪਰਿਵਾਰ, ਉਹ ਜ਼ਰੂਰ ਆਪਣੇ ਆਪਣੇ ਏਰੀਏ ਦੇ ਕਾਂਗਰਸਮੈਨ ਨੂੰ ਕਾਲ ਕਰੋ ਤਾਂ ਕਿ ਜਦੋਂ ਇਹ ਬਿੱਲ ਕਾਂਗਰਸ ਦੇ ਵਿੱਚ ਪੇਸ਼ ਹੋਣਾ ਆ ਉਹ ਜਿਹੜਾ ਆ ਪਾਸ ਹੋ ਸਕੇ। ਕਿਉਂਕਿ ਬਹੁਤ ਵਾਰ ਆਪਣੇ ਟਰੱਕਰਾਂ ਦੀ ਜਿਹੜੀ ਕੰਪਲੇਨ ਹੁੰਦੀ ਹੈ ਵੀ ਸਾਨੂੰ ਜਿਹੜਾ ਬਾਥਰੂਮ ਦਾ ਜਿਹੜਾ ਐਕਸੈਸ ਆ ਉਹ ਨਹੀਂ ਹੁੰਦਾ। ਸੋ ਇਹ ਦੁਬਾਰਾ ਕੀ ਫੇਰ ਇਹ ਬਿੱਲ ਆ ਰਿਹਾ ਤੇ ਜਿੰਨੀਆਂ ਵੀ ਟਰੱਕਿੰਗ ਐਸੋਸੀਏਸ਼ਨਸ ਆ ਉਹ ਵੀ ਕਾਫੀ ਜਿਹੜਾ ਇਹਦਾ ਸਪੋਰਟ ਕਰ ਰਹੀਆਂ। ਸੋ ਰਮਨ ਜੀ ਤੁਸੀਂ ਵੀ ਇਹਦੇ ਤੇ ਜਿਹੜਾ ਥੋੜਾ ਹੋਰ ਧਿਆਨ ਦਿਓ ਜੀ। ਬਿਲਕੁਲ ਜੀ, ਬਿਲਕੁਲ। ਤੇ ਧਿਆਨ ਦਿਓ ਤੇ ਨਾਲੇ ਜੇ ਹੱਕ ਮਿਲਦਾ ਹੈ ਤੇ ਉੱਥੇ ਜਾ ਕੇ ਖਲਾਰਾ ਨਹੀਂ ਪਾਉਣਾ, ਉਹ ਵੀ ਸਾਫ਼ ਸੁਥਰਾ ਵੀ ਜਿਹੜਾ ਉਹ ਨਾਲ ਰੱਖਣਾ ਵੀ ਬਾਅਦ ਜਿਸ ਚੀਜ਼, ਕਿਉਂਕਿ ਬਾਅਦ ਇਵੈਂਚੁਅਲੀ ਅਗਲੇ ਨੇ ਇਹੀ ਰੌਲਾ ਪਾ ਦੇਣਾ ਵੀ ਆਹ ਚੀਜ਼ਾਂ ਹੁੰਦੀਆਂ। ਥੋੜ੍ਹੀਆਂ ਆਪਾਂ ਉਹ ਗੱਲਾਂ ਸੁਣਦੇ, ਕਾਮਨ ਸੈਂਸ ਨੂੰ ਵਰਤਦੇ ਹੋਏ, ਐਟੀਕੇਟਸ ਨੂੰ ਵਰਤਦੇ ਹੋਏ ਸਾਰੀਆਂ ਚੀਜ਼ਾਂ ਜਿਹੜੀਆਂ ਕਰੋ। ਬਾਕੀ ਹੱਕਾਂ ਦੇ ਲਈ ਤੁਹਾਡੇ ਨਾਲ ਅਸੀਂ ਖੜੇ ਆ, ਤੁਹਾਡੇ ਲਈ ਜਿਹੜੀ ਹਮੇਸ਼ਾ ਆਪਾਂ ਗੱਲ ਕਰਦੇ ਰਹਿੰਦੇ ਆ। ਮਿਹਰਬਾਨੀ ਸਾਹਿਬ ਜੀ। ਹਾਂਜੀ ਜੀ। ਜਾਂਦੇ ਜਾਂਦੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਕੱਲ ਮੇਰੀ ਗੱਲਬਾਤ ਚੱਲ ਰਹੀ ਸੀਗੀ ਕਿਸੇ ਨਾਲ ਕਿ ਜਿਹੜੇ ਡਰੱਗ ਟੈਸਟਿੰਗ ਦੇ ਉੱਤੇ, ਕਿ ਡਰੱਗ ਟੈਸਟਿੰਗ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਸੀ, ਕਹਿੰਦੇ ਕਿ ਕਾਫੀ ਭੁਲੇਖਾ ਹੈਗਾ ਕਿ ਤੁਸੀਂ ਜਿਹੜਾ ਡਰੱਗ ਟੈਸਟ ਹੈਗਾ ਆ ਇਹ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਐਕਸੈਪਸ਼ਨ ਹੈਗੀ ਆ, ਤੁਸੀਂ ਲੈਣਾ ਕਿ ਨਹੀਂ ਲੈਣਾ, ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਉਹਦੇ ਚ ਮੈਂ ਸਿਰਫ ਇਹ ਸਾਰਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਐਗਜ਼ੈਂਪਟ ਨਹੀਂ ਹੈਗਾ, ਉਹ ਰਿਕੁਆਇਰਡ ਹੈਗਾ ਐਨੀ ਕੰਪਨੀ ਲਈ ਤੁਹਾਨੂੰ ਹਾਇਰ ਕਰਨ ਲਈ। ਠੀਕ ਹੈ। ਪਰ ਪ੍ਰੀ ਇੰਪਲੋਇਮੈਂਟ ਟੈਸਟ ਜਿਹੜਾ ਹੈਗਾ, ਜੇ ਤੁਸੀਂ ਨਹੀਂ ਲੈਂਦੇ ਪ੍ਰੀ ਇੰਪਲੋਇਮੈਂਟ ਟੈਸਟ, ਉਹਦੀ ਰਿਪੋਰਟਿੰਗ ਚੋਂ ਐਗਜ਼ੈਂਪਟ ਹੈਗਾ। ਉਹ ਰਿਪੋਰਟ ਕਰਨਾ ਕੰਪਨੀ ਦੇ ਮਰਜ਼ੀ ਆ ਜਾਂ ਨਹੀਂ ਮਰਜ਼ੀ ਆ, ਉਹ ਕੰਪਨੀ ਦੀ ਪ੍ਰੋਬਲਮ ਹੈਗੀ ਆ। ਪਰ ਮੋਸਟਲੀ 99 ਜਿਹੜੀ % ਕੰਪਨੀਜ਼ ਹੈਗੀਆਂ ਉਹਨੂੰ ਰਿਪੋਰਟ ਨਹੀਂ ਕਰਦੀਆਂ ਹੈਗੀਆਂ ਕਿਉਂਕਿ ਤੁਸੀਂ ਅਜੇ ਉਹਨਾਂ ਦੇ EMPLOYEE ਨਹੀਂ ਹੈਗੇ। ਐਟ ਚੋਇਸ ਹੈਗਾ ਤੁਸੀਂ ਉਹ ਡਰੱਗ ਟੈਸਟ ਲੈਣਾ, ਤੁਸੀਂ ਉਸ ਕੰਪਨੀ 'ਚ ਕੰਮ ਕਰਨਾ ਜਾਂ ਨਹੀਂ ਕਰਨਾ। ਸੋ ਜਿਹੜਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਹੈਗਾ ਉਹ ਐਗਜ਼ੈਂਪਟ ਹੈਗਾ ਫਰੋਮ ਰਿਪੋਰਟਿੰਗ, ਨਾ ਕਿ ਉਹ ਐਗਜ਼ੈਂਪਟ ਹੈਗਾ ਡਰੱਗ ਟੈਸਟ ਕੰਪਨੀ 'ਚ ਕੰਮ ਕਰਨ ਦੇ ਲਈ। ਸੋ ਜਿਹੜੀ ਰਿਪੋਰਟਿੰਗ ਹੈਗੀ ਆ, ਜੇ ਤੁਸੀਂ ਰੈਂਡਮ ਡਰੱਗ ਟੈਸਟ ਜਿਹੜਾ ਆ ਉਹਦਾ ਐਕਚੁਅਲ ਪ੍ਰੋਸੈਸ ਕੀ ਹੈਗਾ ਕਿ ਜਦੋਂ ਤੁਹਾਡੀ ਜਿਹੜੀ ਰੈਂਡਮ ਮੈਨੇਜਮੈਂਟ ਕੰਪਨੀ ਹੈਗੀ ਆ ਜਾਂ ਕੰਸੋਰਟੀਅਮ ਮੈਨੇਜਮੈਂਟ ਕੰਪਨੀ ਆ, ਉਹ ਜਦੋਂ ਲਿਸਟ ਆਫ ਡਰਾਈਵਰਸ ਦਿੰਦੀ ਆ ਕੰਪਨੀ ਨੂੰ, ਤੇ ਉਸ ਤੋਂ ਬਾਅਦ ਕੰਪਨੀ ਕੋਲ ਇੱਕ ਸਰਟਨ ਟਾਈਮ ਲਿਮਿਟ ਹੁੰਦੀ ਆ, ਡਿਪੈਂਡ ਕਿ ਉਹ ਕਿਹੜਾ ਜੇ ਕੁਆਟਰਲੀ ਕਰ ਰਿਹਾ, ਸੈਮੀ ਐਨੂਅਲੀ ਕਰ ਰਿਹਾ, ਐਨੂਅਲੀ ਕਰ ਰਿਹਾ, ਡਿਪੈਂਡਿੰਗ ਅਪਨ ਦੈਟ ਉਹਨਾਂ ਦੇ ਕੋਲ ਟਾਈਮ ਹੁੰਦਾ ਆ ਉਹਨੂੰ ਕੰਪਲੀਟ ਕਰਨ ਨੂੰ, ਲਿਸਟ ਨੂੰ। ਤੇ ਜਦੋਂ ਡਰਾਈਵਰ ਨੂੰ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਰੈਂਡਮ ਡਰੱਗ ਟੈਸਟ ਦੀ, ਉਸ ਤੋਂ ਬਾਅਦ ਡਰਾਈਵਰ ਕੋਲ 24 ਆਵਰਸ ਹੁੰਦੇ ਆ ਉਹ ਡਰੱਗ ਟੈਸਟ ਨੂੰ ਕੰਪਲੀਟ ਕਰਨ ਦੇ ਲਈ। ਜਦੋਂ ਉਹ ਤੁਸੀਂ ਡਰੱਗ ਟੈਸਟ ਤੁਹਾਨੂੰ ਅਨਾਉਂਸ ਹੋ ਜਾਂਦਾ ਆ, ਉਹ ਡਰੱਗ ਟੈਸਟ ਤੇ ਕਰਵਾਉਣ ਦੇ ਲਈ ਖਰਚਾ ਕੰਪਨੀ ਨੇ ਦੇਣਾ ਹੁੰਦਾ ਆ। ਉਹ ਡਰੱਗ ਟੈਸਟ ਜੇ ਤੁਸੀਂ ਰਾਈਟ ਵੇ ਕਰਵਾਉਣੇ ਆ ਤਾਂ ਉਹ ਡਰੱਗ ਟੈਸਟ ਦੇ ਲਈ ਜੇ ਕੰਪਨੀ ਨੂੰ ਤੁਹਾਨੂੰ ਕਿਸੇ ਟਰੱਕ ਸਟਾਪ ਤੋਂ ਉਬਰ ਕਰਕੇ ਉਸ ਲੋਕੇਸ਼ਨ ਤੱਕ ਭੇਜਿਆ ਜਾਂਦਾ ਤੇ ਉਬਰ ਕਰਕੇ ਵਾਪਸ ਆਉਂਦਾ, ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਆ ਉਸ ਡਰੱਗ ਟੈਸਟ ਨੂੰ ਕਰਵਾਉਣ ਦੀ। ਸੋ 24 ਆਵਰ ਹੁੰਦੇ ਆ ਉਸ ਡਰੱਗ ਟੈਸਟ ਨੂੰ ਪੂਰਾ ਕਰਨ ਦੇ ਲਈ। ਜੇ ਉਹ 24 ਆਵਰ ਦੇ ਵਿੱਚ ਨਹੀਂ ਪੂਰਾ ਕੀਤਾ ਜਾਂਦਾ ਡਰਾਈਵਰ ਵੱਲੋਂ ਜਾਂ ਨਹੀਂ ਕਰਵਾਇਆ ਜਾਂਦਾ, ਉਹ ਜਿਹੜਾ ਡਰੱਗ ਟੈਸਟ ਹੈਗਾ ਆ ਉਹ ਰਿਪੋਰਟੇਬਲ ਹੈਗਾ ਐਜ਼ ਰਿਫਿਊਜ਼ਲ। ਸੋ ਪਲੀਜ਼ ਮੇਕ ਸ਼ੋਰ ਕਿ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ।
ਜੇ ਤੁਹਾਡੀ ਕੰਪਨੀ ਦੇ ਵਿੱਚ ਕੋਈ ਵੀ ਐਸਾ ਬੰਦਾ ਕੰਮ ਕਰ ਰਿਹਾ ਜਿਹਦੇ ਬਾਰੇ ਤੁਹਾਨੂੰ ਨੌਲੇਜ ਆ ਕਿ ਉਹ ਡਰੱਗ ਕਰ ਰਿਹਾ ਜਾਂ ਉਹ ਪੀ ਕੇ ਆ ਰਿਹਾ ਜਾਂ ਕੁਛ ਇਦਾਂ ਦਾ ਕਰ ਰਿਹਾ, ਤੇ ਤੁਸੀਂ ਸਟਿਲ ਉਹਦਾ ਰੀਜ਼ਨੇਬਲ ਸਸਪੀਸ਼ਨ ਦੇ ਥੱਲੇ ਡਰੱਗ ਟੈਸਟ ਨਹੀਂ ਕਰਵਾਉਂਦੇ, ਦੈਨ ਯੂ ਵਿਲ ਹੈਲਡ ਲਾਇਬਲ। ਜੇ ਟੁਮਾਰੋ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਆ, ਤੁਸੀਂ ਲਾਇਬਲ ਹੋ ਜਾਂਦੇ ਆ ਬਿਕੋਜ਼ ਯੂ ਨਿਊ ਕਿ ਦੇ ਵਰ ਡੂਇੰਗ ਦ ਡਰੱਗ। ਸੋ ਇਹ ਚੀਜ਼ਾਂ ਜਿਹੜੀਆਂ ਕੰਪਨੀਜ਼ ਬਹੁਤ ਮਤਲਬ ਕਿ ਵੱਡੇ ਪੱਧਰ ਤੇ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ। ਇਸ ਚੀਜ਼ਾਂ ਦੇ ਉੱਤੇ ਧਿਆਨ ਦਿਓ, ਕਿਉਂਕਿ ਇਹ ਚੀਜ਼ਾਂ ਕੱਲ ਨੂੰ ਜਦੋਂ ਤੁਹਾਡਾ ਕੋਈ ਪ੍ਰੋਬਲਮ ਪੈ ਜਾਂਦੀ ਆ, ਇਹ ਕੋਰਟ ਦੇ ਵਿੱਚ ਤੁਹਾਡੇ ਉੱਤੇ ਬਹੁਤ ਵੱਡਾ ਪ੍ਰੋਬਲਮ ਖੜੀ ਹੋ ਜਾਂਦੀ ਆ, ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਸੋ ਪਲੀਜ਼, ਮੈਂ ਇਹ ਆਮ ਨਾਰਮਲ ਦੇਖਦਾ ਹੁੰਦਾ ਕਿ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਰਾਜਕਰਨ, ਜਦੋਂ ਲੋਕੀ ਇੱਕ ਦੂਜੇ ਦੀ ਵੀਡੀਓ, ਕੋਈ ਟਰੱਕਿੰਗ ਵਾਲਾ ਵੀਡੀਓ ਪਾ ਜਾਂਦਾ ਆ, ਡਰਾਈਵਰ ਪਾ ਜਾਂਦਾ, ਕੰਪਨੀ ਪਾ ਜਾਂਦੀ ਹੈ ਡਰਾਈਵਰ ਦੀ, ਤੇ ਕੰਪਨੀ ਆਮ ਤੌਰ ਤੇ ਸੁਣਿਆ ਜਾਂਦਾ ਸਾਨੂੰ ਪਤਾ ਸੀਗਾ ਇਹ ਇਦਾਂ ਦਾ ਕੰਮ ਕਰਦਾ, ਸਾਨੂੰ ਪਤਾ ਸੀ ਟਰੱਕ ਕਰਦਾ, ਅਸੀਂ ਫਿਰ ਵੀ ਨਿੱਕੇ ਨਿਆਣਿਆਂ ਕਰਕੇ, ਫਿਰ ਵੀ ਇਹਦੇ ਕਰਕੇ, ਫੈਮਿਲੀ ਕਰਕੇ ਇਹਨੂੰ ਜਾਣਤਾ, ਇਹਨੂੰ ਫਿਰ ਵੀ ਟਰੱਕ ਚਲਾਉਣ ਦਿੱਤਾ। ਸੋ ਇਹ ਚੀਜ਼ਾਂ ਪਬਲਿਕਲੀ ਐਡਮਿਟ ਕਰਨ ਵਾਲੀਆਂ ਨਹੀਂ ਹੁੰਦੀਆਂ, ਦੇ ਕੈਨ ਬੀ ਯੂਜ਼ਡ ਅਗੇਂਸਟ ਯੂ। ਪਰ ਜੇ ਇਦਾਂ ਦੀ ਕੋਈ ਸਿਚੁਏਸ਼ਨ ਹੈਗੀ ਤਾਂ ਪਲੀਜ਼ ਆਪਣੀ ਕੰਪਨੀ ਤੇ ਵੱਲ ਧਿਆਨ ਦਿਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀਆਂ ਮਲਟੀਪਲ ਸਾਈਨ ਅਪ ਨਹੀਂ ਹੋਣੀਆਂ, ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀਆਂ ਡਬਲ ਟ੍ਰਿਪਲ ਨਹੀਂ ਖੁੱਲਣੀਆਂ। ਸੋ ਹੁਣੇ ਹੀ ਜਿਹੜੀਆਂ ਕੰਪਨੀਆਂ ਤੁਸੀਂ ਖੋਲੀਆਂ ਆ ਉਹਨਾਂ ਨੂੰ ਸੰਭਾਲ ਲਓ, ਉਹਨਾਂ ਨੂੰ ਸੰਭਾਲ ਕੇ ਵਰਤੋ। ਬਿਲਕੁਲ ਬਿਲਕੁਲ, ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।